ਅੱਜ ਵੀ ਤੁਹਾਨੂੰ ਮਾਲਵਿੰਦਰ ਸਿੰਘ ਮਾਲੀ ਜਾਂ ਹੋਰ ਬਹੁਤ ਸਾਰੇ ਇੰਟੈਲੈਕਚੁਅਲ ਕਹਾਉਣ ਵਾਲੇ ਜਾਂ ਚਰਚਿਤ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਐ ਲੱਗਣ ਲਾ ਦਿੰਦੇ ਆ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਨਾ ਸਿੱਖ, ਉਹ ਤਾਂ ਕੋਈ ਖਨੀ ਟਰੈਪ ਗਰੁੱਪ ਦਾ ਸਾਜ਼ਿਸ਼ ਦਾ ਹਿੱਸਾ ਨਹੀਂ। ਇੱਕ ਇੱਥੇ ਕਿਤਾਬ ਵੀ ਆ ਗਈ ਆ ਖਾਲਿਸਤਾਨ ਦੀ ਸਾਜ਼ਿਸ਼, ਉਹ ਪੂਰੀ ਇਸ ਗੱਲ ਤੇ ਲਿਖੀ ਗਈ ਆ ਕਿ ਖਾਲਿਸਤਾਨ ਦਾ ਏਜੰਡਾ ਤਾਂ ਭਾਰਤੀ ਹਕੂਮਤ ਨੇ, ਏਜੰਸੀਆਂ ਨੇ ਤੋਰਿਆ ਸੀ। ਖਾਲਿਸਤਾਨੀ ਸੰਘਰਸ਼ ਨੂੰ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਗਰਦਾਨਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਤਾਂ ਕਿ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦਾ ਜਿਹੜਾ ਸੰਘਰਸ਼ ਬੁਲੰਦ ਹੋ ਰਿਹਾ ਹੈ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਇਆ ਜਾ ਸਕੇ। ਇੱਥੇ ਤਾਂ ਚੱਪੇ ਚੱਪੇ ਉੱਤੇ ਪੈਰ ਉੱਤੇ ਤੁਹਾਨੂੰ ਅਹਿਸਾਸ ਕਰਾਉਂਦੇ ਆ ਛੱਤਰ ਫੇਰ ਕੇ ਕਿ ਕਹੋ ਹਿੰਦੁਸਤਾਨ ਮੁਰਦਾਬਾਦ। ਆਪਾਂ ਕਹਿੰਦੇ ਇਸ ਮੁਲਕ ਵਿੱਚ ਕਦੇ ਕੋਈ ਲਾਲਾ ਉੱਠ ਕੇ ਕਹਿੰਦਾ ਵੀ ਤੁਹਾਡੀ ਪੱਗ ਕਿੱਡੀ ਹੋਣੀ ਚਾਹੀਦੀ ਅਸੀਂ ਦੱਸਾਂ। ਕਦੇ ਕੋਈ ਬਾਣੀਆਂ ਜਾਂ ਉੱਠ ਕੇ ਕਹਿੰਦਾ ਅਸੀਂ ਦੱਸਾਂਗੇ ਕਿਰਪਾਨ ਤੁਸੀਂ ਕਿਹੜੀ ਪਾ ਸਕਦੇ ਹੋ ਕਿਹੜੀ ਨਹੀਂ ਪਾ ਸਕਦੇ। ਕੋਈ ਕਹਿੰਦਾ ਕਿ ਅਸੀਂ ਤਿਰੰਗਾ ਮੂੰਹ ਤੇ ਲਾ ਕੇ ਦਰਬਾਰ ਸਾਹਿਬ ਜਾਣਾ। ਕੋਈ ਕਹਿੰਦੀ ਆ ਅਸੀਂ ਇੱਥੇ ਅੰਦਰ ਪ੍ਰਕਰਮਾਂ ਦੇ ਵਿੱਚ ਯੋਗਾ ਕਰਾਂ। ਇੱਕ ਫੋਟੋ ਚੱਲ ਰਹੀ ਆ ਜਿਹਦੇ ਵਿੱਚ 35-40 ਬਾਹਮਣ ਬਾਣੀਏ ਲਾਲੇ ਲੜੱਪੇ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਦਿਖਾਏ ਗਏ ਨੇ ਪੇਂਟਰ ਨੇ ਕਿ ਉਹ ਜਿੰਨੇ ਪੁੱਠੇ ਕੰਮ ਨੇ ਜਿਹੜੇ ਆਪਾਂ ਨੂੰ ਗੁਰੂ ਸਾਹਿਬਾਨ ਨੇ ਮਨਾ ਕੀਤੇ ਆ ਉਹ ਸਾਰੀਆਂ ਕਰਤੂਤਾਂ ਉੱਥੇ ਕਰ। ਇਹ ਸਾਰਾ ਕੁਝ ਕਰਨ ਕਰਾਉਣ ਵਾਲੇ ਇਸ ਮੁਲਕ ਦੇ ਆਗੂ, ਇਸ ਮੁਲਕ ਦੀ ਹਿੰਦੂ ਬਹੁ ਗਿਣਤੀ, ਇਸ ਮੁਲਕ ਦਾ ਨਿਜ਼ਾਮ ਜਿਹੜਾ ਹੈ ਉਹਦਾ ਨਿਸ਼ਾਨਾ ਇਹ ਆ ਵੀ ਸਿੱਖੀ ਦਾ ਭੋਗ ਪਾਉਣਾ। ਸਿੱਖਾਂ ਨੂੰ ਵੱਧ ਤੋਂ ਵੱਧ ਇੰਨੇ ਕੁ ਖੁੱਲ੍ਹ ਦੇ ਸਕਦੇ ਹੋ ਕਿ ਤੁਸੀਂ ਹੈ ਤਾਂ ਹਿੰਦੂ ਹੋ ਪਰ ਤੁਸੀਂ ਕੇਸ ਰੱਖਦੇ ਹੋ, ਕੇਸਾਧਾਰੀ ਹਿੰਦੂ। ਔਰ ਸਾਡੇ ਇੱਥੇ ਬੰਦੇ ਜਿਹੜੇ ਜ਼ਿਆਦਾ ਹੀ ਸਿਆਣੇ ਹੋ ਗਏ ਉਹ ਕਹਿਣਗੇ ਜੀ ਕੱਟੜਵਾਦ ਨਹੀਂ ਹੋਣਾ ਚਾਹੀਦਾ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਕੁਦਰਤ ਕੇ ਸਭ ਬੰਦੇ, ਗੁਰੂ ਸਾਹਿਬ ਨੇ ਕਿਹਾ ਸਾਰੇ, ਭਾਈ ਬੜਾ ਕੁਝ ਕਿਹਾ ਪਰ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਨਾ ਉਹਦੇ ਅਰਥ ਉਹ ਨਹੀਂ ਹੈ। ਹੈਰਾਨੀ ਦੀ ਗੱਲ ਆ ਕਿ ਸਿੱਖਾਂ ਨੂੰ ਕਿਹੋ ਜਿਹਾ ਬਣਾਇਆ ਜਾ ਰਿਹਾ ਭਾਰਤੀ ਹਕੂਮਤ ਵੱਲੋਂ। ਸਿਸਟਮ ਨੇ ਇਹੋ ਜਿਹਾ ਕਿਤਾਬਾਂ ਲਿਖਵਾਈਆਂ ਨੇ, ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਸਾਡੀ ਕੌਮ ਜਿਹੜੀ ਆ ਉਹਨੂੰ ਕਹਿੰਦੇ ਆ ਵੀ ਤੁਹਾਡੀ ਹਰ ਗੱਲ ਗਲਤ ਆ। ਸਾਡੀ ਬੀਜੇਪੀ ਵਾਲਿਆਂ ਨੇ ਪਹਿਲਾਂ ਤਾਂ ਕਾਂਗਰਸ ਨੇ ਸਾਡਾ ਛੱਤਰ ਫੇਰਿਆ, ਹੁਣ ਬੀਜੇਪੀ ਆ ਗਈ, ਪਿੱਟ ਕੇ ਮਰ ਗਏ ਬਾਦਲ ਦਲ ਵਾਲਿਆਂ ਨੂੰ ਵੀ ਇਹਨਾਂ ਤੋਂ ਬਚ ਲਓ। ਪਰ ਇਹ ਕਹਿੰਦੇ ਜੀ ਸਾਡੀ ਦਿੱਲੀ ਤੱਕ ਅਪਰੋਚ ਹੋ ਗਈ। ਉਦੋਂ ਸਰਸੇ ਵਾਲੇ ਦੀਆਂ ਵੋਟਾਂ ਚਾਹੀਦੀਆਂ ਸੀ, ਉਦੋਂ ਅਕਾਲ ਤਖਤ ਵਰਤ ਲਿਆ। ਅੱਜ ਸਰਸੇ ਵਾਲਿਆਂ ਦੀ ਵੋਟ ਦੀ ਕੋਈ ਨਹੀਂ ਤੇ ਪੰਥ ਦੀ ਵੋਟ ਚਾਹੀਦੀ ਆ ਤੇ ਹੁਣ ਫੇਰ ਅਕਾਲ ਤਖਤ ਤੇ ਆ ਕੇ ਵੀ ਸਭ ਤੋਂ ਮਾਫੀ ਗਲਤ ਦਵਾਈ ਗਈ। ਸੋ ਇਹ ਜਿਹੜੇ ਸਿਆਸੀ ਭਲਵਾਨ ਨੇ ਇਹਨਾਂ ਦੇ ਗਦੀ ਗੇੜ ਆ ਜਿਹੜੇ ਇਸ ਟਰੈਪ ਨੂੰ, ਜਦੋਂ ਪੰਥ ਬਚ ਕੇ ਆਪਦੇ ਆਪ ਨੂੰ ਖਾਲਸਾਈ ਵਿਚਾਰਧਾਰਾ ਨਾਲ ਜੋੜੇ ਤੇ ਖਾਲਿਸਤਾਨ ਨਾਲ ਜੋੜੇ ਫੇਰ ਤਾਂ ਕੁਝ ਬਣ ਜੂ, ਨਹੀਂ ਤਾਂ ਕਦੇ ਬਾਦਲਕਿਆਂ ਦੇ ਗੇੜ 'ਚ ਫਸ ਜਾਗੇ, ਕਦੇ ਕਾਂਗਰਸ ਦੇ, ਕਦੇ ਭਾਜਪਾ ਦੇ ਤੇ ਕਦੇ ਕੀ ਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਤੋਂ ਇੱਕ ਖਬਰ ਆਈ ਆ ਜਿਹਦੇ ਵਿੱਚ CIA ਦੀ ਸਾਬਕਾ ਟਾਰਗੇਟ ਅਫਸਰ ਸਾਰਾ ਐਡਮਸ ਉਹਨੇ ਇਹ ਗੱਲ ਦੱਸੀ ਹੈ ਕਿ ਭਾਰਤ ਪਾਕਿਸਤਾਨ ਦੇ ਵਿੱਚ ਕਿਵੇਂ ਹੱਤਿਆਵਾਂ ਕਰਾ ਰਿਹਾ, ਕੀ ਕੁਛ ਉੱਥੇ ਚੱਲ ਰਿਹਾ। ਜਿਹਦੇ ਵਿੱਚ ਇੱਕ ਬੰਦੇ ਦਾ ਜ਼ਿਕਰ ਆ ਮੁੱਲਾ ਯਾਕੂਬ, ਉਹਨੂੰ $10 ਮਿਲੀਅਨ ਦਿੱਤੇ ਗਏ ਨੇ ਤੇ ਉਹਨੂੰ ਇਸ ਕੰਮ ਲਈ ਪੈਸੇ ਦਿੱਤੇ ਗਏ ਨੇ ਕਿ ਜਿਨ੍ਹਾਂ ਨੂੰ ਅਸੀਂ ਕਹੀਏ ਇੰਡੀਆ ਵਾਲੇ ਤੁਸੀਂ ਉਹਨਾਂ ਦੇ ਕਤਲ ਕਰੋ। ਸਾਫ਼ ਗੱਲ ਆ ਕਿ ਕਸ਼ਮੀਰੀ ਮੁਜਾਹਿਦੀਨ ਜਾਂ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਡੇ ਪਿਆਰੇ ਆਗੂ ਨੇ ਉਹਨਾਂ ਦੇ ਕਤਲ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਕਰਵਾਏ ਜਾ ਰਹੇ ਨੇ। ਅਮਰੀਕਾ ਨੇ CIA ਦੇ ਇਸ ਸਾਬਕਾ ਟਾਰਗੇਟ ਅਫਸਰ ਨੇ ਮੈਡਮ ਸਾਰਾ ਐਡਮਸ ਨੇ ਬੇਸ਼ੱਕ ਅੱਜ ਇਹ ਗੱਲ ਕਹੀ ਹੋਵੇ ਪਰ ਸਾਡੀ ਕੌਮ ਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ। ਇਹਦੇ ਵਾਸਤੇ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊ। ਇੱਕ ਪਿੱਛੇ ਜੇ ਫਿਲਮ ਆਈ ਸੀ ਸਰਬਜੀਤ ਉਹ ਬੰਦਾ ਜਿਹਦੇ ਬਾਰੇ ਭਾਰਤੀ ਹਕੂਮਤ ਦਾ ਦਾਅਵਾ ਹੈ ਕਿ ਉਹ ਤਾਂ ਕੋਈ ਸ਼ਰਾਬੀ ਸੀ ਜਿਹੜਾ
1990-91 ਦੇ ਦੌਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਕਿਤੇ ਬਾਰਡਰ ਕ੍ਰਾਸ ਕਰ ਗਿਆ, ਪਾਕਿਸਤਾਨ ਵਾਲੇ ਪਾਸੇ ਚਲੇ ਗਿਆ ਤੇ ਐਵੇਂ ਹੀ ਪਾਕਿਸਤਾਨ ਨੇ ਉਹਨੂੰ ਉੱਥੇ ਫੜ ਕੇ ਸਜ਼ਾ ਦੇ। ਅਸਲ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਹੜੇ ਸਾਡੇ ਸੱਜਣ ਪਾਕਿਸਤਾਨ ਦੇ ਵਿੱਚ ਉਸ ਮੌਕੇ ਮੌਜੂਦ ਸੀ, ਉਹਨਾਂ ਸਭ ਨੂੰ ਸੱਚਾਈ ਦਾ ਪਤਾ ਕਿ ਕਿਵੇਂ ਇਸ ਸਰਬਜੀਤ ਰਾਹੀਂ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਬਲਾਸਟ ਕਰਵਾਏ ਤੇ ਕਿਵੇਂ ਕੁਝ ਸਿੱਖ ਸੰਘਰਸ਼ ਨਾਲ ਸੰਬੰਧਿਤ ਬੱਬਰ ਖਾਲਸਾ ਜਥੇਬੰਦੀ ਨਾਲ ਸੰਬੰਧਿਤ ਸਿੰਘਾਂ ਨੂੰ ਕਤਲ ਕਰਵਾਉਣ ਦਾ ਸੌਦਾ ਵੀ ਇਸ ਸਰਬਜੀਤ ਨਾਲ ਕੀਤਾ ਹੋਇਆ ਸੀ। ਪਰ ਇਹ ਉੱਥੇ ਫੜਿਆ ਗਿਆ, ਇਹ ਤੇ ਮੁਕੱਦਮਾ ਚੱਲਿਆ ਤੇ ਇਹ ਜੇਲ੍ਹ ਵਿੱਚ ਸੀਗਾ, ਜਿੱਥੇ ਇਹਨੂੰ ਕਿਸੇ ਪਾਕਿਸਤਾਨੀ ਨੇ ਉੱਥੇ ਜੇਲ੍ਹ ਦੇ ਵਿੱਚ ਹੀ ਕਤਲ ਕਰ ਦਿੱਤਾ। ਉਸ ਕਤਲ ਵਿੱਚ ਸਾਜ਼ਿਸ਼ ਵਿੱਚ ਸ਼ਾਮਲ ਬੰਦਿਆਂ ਵਿੱਚੋਂ ਇੱਕ ਨੂੰ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਮਾਰਿਆ ਗਿਆ। ਹੁਣ ਇਹ ਤੋਂ ਸਿੱਧੀ ਜੀ ਗੱਲ ਸਮਝ ਲੱਗਦੀ ਆ ਕਿ ਇੰਡੀਆ ਨੇ ਆਪ ਦੇ ਏਜੰਟ ਸਰਬਜੀਤ ਦੇ ਕਾਤਲ ਨੂੰ ਪਾਕਿਸਤਾਨ ਵਿੱਚ ਮਰਵਾਇਆ ਤੇ ਜਿਹੜੇ ਬੰਦੇ ਹੁਣ ਤੱਕ ਇੱਥੇ ਇਹ ਕਹਿੰਦੇ ਸਮਝਦੇ ਰਹੇ ਆ ਕਿ ਸਰਬਜੀਤ ਤਾਂ ਬਿਲਕੁਲ ਬੇਦੋਸ਼ਾ ਬੰਦਾ, ਉਹ ਗੱਲ ਬਿਲਕੁਲ ਝੂਠੀ ਆ। ਅਸਲ ਵਿੱਚ ਸਰਬਜੀਤ ਵਰਗੇ ਹੋਰ ਬੜੇ ਬੰਦੇ ਇੰਡੀਆ ਵੱਲੋਂ ਪਾਕਿਸਤਾਨ ਦੇ ਵਿੱਚ ਉੱਥੇ ਸਾਡੇ ਕੌਮ ਦੇ ਬੰਦਿਆਂ ਨੂੰ ਜਾਂ ਕਸ਼ਮੀਰੀ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਕਤਲ ਕਰਨ ਲਈ ਭੇਜੇ ਜਾਂਦੇ ਰਹੇ। ਇਹ ਗੱਲ ਕੋਈ ਨਵੀਂ ਨਹੀਂ ਕਿ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਨੇ ਕਿਸੇ ਹੋਰ ਤੀਜੇ ਚੌਥੇ ਪੰਜਵੇਂ ਮੁਲਕ ਰਾਹੀਂ, ਕਿਉਂਕਿ ਹੁਣ ਆ ਜਿਹੜੀ ਗੱਲ ਅਮਰੀਕਨ CIA ਵੱਲੋਂ ਦੱਸੀ ਜਾ ਰਹੀ ਆ, ਇਹ ਗੱਲ ਕਹੀ ਜਾ ਰਹੀ ਆ ਕਿ ਅਮਰੀਕਾ ਰਾਹੀਂ ਇੰਡੀਆ ਤਾਲਿਬਾਨ ਨਾਂ ਦੇ ਇੱਕ ਗਰੁੱਪ ਨੂੰ, ਤਹਿਰੀਕ-ਏ-ਤਾਲਿਬਾਨ ਜਿਹੜਾ ਪਾਕਿਸਤਾਨ 'ਚ ਗਰੁੱਪ ਆ ਜਿਹਦਾ ਇਹ ਬੰਦਾ ਮੁੱਲਾ ਯਾਕੂਬ, ਇਹਨੂੰ ਅਮਰੀਕਾ ਰਾਹੀਂ ਮਦਦ, ਹੈਲਪ ਜਾਂ ਜਿਹੜੀ ਟਾਰਗੇਟ ਮਨੀ ਕਿ ਤੁਸੀਂ ਬੰਦੇ ਮਾਰੋ ਸਾਡੇ ਕਹਿਣ ਤੇ ਅਸੀਂ ਤੁਹਾਨੂੰ ਪੈਸੇ ਦਿੰਨੇ ਆ, ਇਹ ਜਿਹੜੀ $10 ਮਿਲੀਅਨ ਦਿੱਤੇ ਆ, ਉਹ ਗੱਲ ਤੋਂ ਬਿਨਾਂ ਸਾਡੇ ਕੋਲੇ ਹੋਰ ਬੜਾ ਕੁਛ ਦੱਸਣ। ਚੇਤੇ ਕਰੋ ਪਿੱਛੇ ਜੇ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਵੀਰ ਹਰਮੀਤ ਸਿੰਘ PhD ਦਾ ਉੱਥੇ ਕਤਲ ਹੋਇਆ ਸੀ, ਉਹ ਵੀ ਇਸੇ ਤਰ੍ਹਾਂ ਦਾ ਹੀ ਸੀ। ਇਹ ਤੋਂ ਬਿਨਾਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ, ਪਰ ਹੋਰ ਵੀ ਜਿਹੜੇ ਸਾਡੇ ਉੱਥੇ ਸਿੰਘ ਆ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਪੂਰੀ ਤਰ੍ਹਾਂ ਲੱਗਿਆ ਰਹਿੰਦਾ। ਤੇ ਇੱਥੇ ਇੱਕ ਨਾਲ ਲੱਗਦੀ ਗੱਲ ਹੋਰ ਮੈਂ ਕਰਨੀ ਚਾਹੁੰਦਾ ਕਿ ਦਲ ਖਾਲਸਾ ਜਥੇਬੰਦੀ ਦੇ ਸਭ ਤੋਂ ਪੁਰਾਣੇ ਤੇ ਪਿਆਰੇ ਤੇ ਸਤਿਕਾਰਯੋਗ ਖਾਲਿਸਤਾਨੀ ਆਗੂ, ਬੇਸ਼ੱਕ ਕਿਹਾ ਜਾ ਰਿਹਾ ਕਿ ਦਲ ਖਾਲਸਾ ਦੇ, ਪਰ ਅਸਲ ਵਿੱਚ ਉਹ ਸਮੁੱਚੇ ਸਿੱਖ ਜਗਤ ਦੇ ਨੇ ਤੇ ਸਮੁੱਚੀ ਖਾਲਿਸਤਾਨੀ ਲਹਿਰ ਦੇ ਵਿੱਚ ਸਾਰੀਆਂ ਜਥੇਬੰਦੀਆਂ, ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਆਪਣਾ ਮੰਨਿਆ ਹੋਇਆ। ਉਹ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਰਕੇ ਬਿਮਾਰ ਹੋ ਗਏ, ਉਹਨਾਂ ਨੂੰ ਦਾਖਲ ਕਰਾਇਆ ਗਿਆ। ਸਟੰਟ ਕਹਿੰਦੇ ਆ ਪੈਣਾ, ਪਰ ਸੱਚਾਈ ਇਹ ਆ ਕਿ ਹਾਲਾਤ ਉਹਨਾਂ ਦੇ ਬਹੁਤ ਜ਼ਿਆਦਾ ਕੋਈ ਵਧੀਆ ਨਹੀਂ ਹੈਗੇ। ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਹਜੇ ਹੋਰ ਸਵਾਸ ਜਿਹੜੇ ਆ ਉਹਨਾਂ ਦੇ ਜੇ ਲਿਖੇ ਹੋਣ, ਪਰ ਹਾਲਾਤ ਕੋਈ ਬਹੁਤੇ ਸਾਜ਼ਗਾਰ ਨਹੀਂ ਹੈ। 1981 ਵਿੱਚ ਸੰਤ ਭਿੰਡਰਾਂਵਾਲਿਆਂ ਲਈ ਜਾਂ ਸਿੱਖ ਸੰਘਰਸ਼ ਦੇ ਖਾਲਿਸਤਾਨ ਦੇ ਮੁੱਦੇ ਨੂੰ ਉਭਾਰਨ ਲਈ ਜਿਸ ਤਰੀਕੇ ਨਾਲ ਇਹਨਾਂ ਦਲ ਖਾਲਸਾ ਵਾਲੇ ਸਿੰਘਾਂ ਨੇ ਹਾਈਜੈਕਿੰਗ ਕਰਕੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ, ਉਹ ਬਾਅਦ ਵਿੱਚ ਹੋਈਆਂ ਘਟਨਾਵਾਂ ਦੇ ਸਾਹਮਣੇ ਬਿਲਕੁਲ ਜਥੇਬੰਦੀ ਵੀ ਤੇ ਇਹਨਾਂ ਦਾ ਇਹ ਐਕਸ਼ਨ ਵੀ, ਇਹ ਆਪ ਵੀ ਇੱਕ ਵਾਰੀ ਤਾਂ ਬਿਲਕੁਲ ਹੀ ਪਰਦੇ ਤੋਂ ਲਾਂਭੇ ਹੋ ਗਏ ਸੀ। ਜਿਹੜੀ ਦੀਨ ਸੀਗਾ ਉਹ ਬਿਲਕੁਲ ਹੀ ਨਵੇਂ ਚਿਹਰੇ ਉੱਭਰੇ, ਨਵੀਆਂ ਜਥੇਬੰਦੀਆਂ ਬਣੀਆਂ, ਉਹਨਾਂ ਨੇ ਖਾਲਿਸਤਾਨੀ ਸੰਘਰਸ਼ ਨੂੰ ਬਿਲਕੁਲ ਹੋਰ ਵੱਡੀਆਂ ਬੁਲੰਦੀਆਂ ਤੇ ਪਹੁੰਚਾਇਆ। ਪਰ 1978 ਤੋਂ 81 ਵਿਚਾਲੇ ਇਹ ਦਲ ਖਾਲਸਾ ਜਥੇਬੰਦੀ
ਆਪਣੇ ਢੰਗ ਤਰੀਕੇ ਨਾਲ ਸਰਗਰਮ ਰਹੀ ਤੇ 1981 ਵਿੱਚ ਜਦੋਂ ਹਾਈਜੈਕਿੰਗ ਕਰ ਲੈਂਦੇ ਆ, ਜਿਹੜੇ ਮੁਖੀ ਸੱਜਣ ਸੀ ਉਹ ਸਾਰੇ ਜਾਂ ਤਾਂ ਪਾਕਿਸਤਾਨ ਚਲੇ ਗਏ ਜਾਂ ਇੱਥੇ, ਕਿਉਂਕਿ ਜਥੇਬੰਦੀ ਤੇ 1982 ਚ ਫਿਰ ਬੈਨ ਲੱਗ ਗਿਆ, ਫਿਰ ਗ੍ਰਿਫਤਾਰੀਆਂ ਹੋਈਆਂ, ਉਹ ਸਾਰਾ ਕੁਝ ਵਾਪਰਿਆ। ਤੇ ਜਦੋਂ ਹਥਿਆਰਬੰਦ ਸਿੱਖ ਸੰਘਰਸ਼ 1984 ਤੋਂ ਬਾਅਦ ਵਿੱਚ ਇੱਥੇ ਚੱਲਿਆ, ਉਦੋਂ ਦਲ ਖਾਲਸਾ ਕਿਸੇ ਵੀ ਰੂਪ ਵਿੱਚ ਸੇਵਾ ਕਰਨ ਵਿੱਚ ਨਹੀਂ ਸੀ। ਹਾਂ, ਇਹ ਜ਼ਰੂਰ ਆ ਕਿ ਭਾਈ ਗਜਿੰਦਰ ਸਿੰਘ ਲਗਾਤਾਰ ਸੰਤ ਸਿਪਾਹੀ ਮੈਗਜ਼ੀਨ ਜਾਂ ਹੋਰਨਾਂ ਮੈਗਜ਼ੀਨਾਂ ਰਾਹੀਂ ਆਪਦੇ ਬਿਆਨ, ਆਪਦੇ ਵਿਚਾਰ ਜਿਹੜੇ ਸੀ ਉਹ ਸੰਗਤਾਂ ਨਾਲ ਸਾਂਝੇ ਕਰਦੇ ਰਹੇ। ਅਸੀਂ ਅਰਦਾਸ ਕਰਦੇ ਹਾਂ ਔਰ ਸਮੁੱਚੇ ਜਿਹੜੀ ਖਾਲਸਾ ਪੰਥ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਗਜਿੰਦਰ ਸਿੰਘ ਦੀ ਸਿਹਤਯਾਬੀ ਲਈ ਅਰਦਾਸ ਜਿਹੜੀ ਆ ਉਹ ਕਰੀਏ। ਖੈਰ, ਜਿਹੜੇ ਮੁੱਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਕਿ ਪਿਛਲੇ ਸਮੇਂ ਵਿੱਚ ਕਿਸੇ ਸੱਜਣ ਨੇ ਸੈਕਸ ਫਾਰ ਜਸਟਿਸ ਦੇ ਆਗੂ ਜਿਹੜੇ ਰੈਫਰੈਂਡਮ ਵਾਲੇ ਭਾਈ ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਡੀਆ ਵੱਲੋਂ ਜਾਨ ਦਾ ਖਤਰਾ, ਤੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਇਹ ਮੇਰੀ ਸਿਰਦਰਦੀ ਨਹੀਂ ਹੈ, ਜਿਸ ਮੁਲਕ ਵਿੱਚ ਮੈਂ ਰਹਿਣਾ, ਜਿਸ ਅਮਰੀਕਾ ਦੇ ਵਿੱਚ ਮੈਂ ਰਹਿਣਾ, ਇਹ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਮੇਰੀ ਜਾਨ ਦੀ ਹਿਫਾਜ਼ਤ ਕਰੇ। ਤੇ ਵਾਕਿਆ ਹੀ ਉਹਨਾਂ ਦੀ ਇਹ ਗੱਲ ਸੱਚੀ ਨਿਕਲੀ ਤੇ ਉਹਨਾਂ ਦਾ ਭਰੋਸਾ ਬਰਕਰਾਰ ਰਿਹਾ। ਤੇ ਜਦੋਂ ਇੰਡੀਅਨ ਸਟੇਟ ਸਿਸਟਮ ਨੇ ਐਡਵੋਕੇਟ ਪੰਨੂ ਨੂੰ ਕਤਲ ਕਰਾਉਣ ਲਈ ਨਿਖਲ ਗੁਪਤੇ ਰਾਹੀਂ ਸੌਦਾ ਮਾਰਨਾ ਚਾਹਿਆ, ਤਾਂ ਅਮਰੀਕਨ ਸਿਸਟਮ ਜਿਹੜਾ ਸੀ ਉਹਨੇ ਆਪਦੀ ਪੂਰੀ ਜ਼ਿੰਮੇਵਾਰੀ ਨਿਭਾਈ। ਹੁਣ ਇੱਕ ਪਾਸੇ ਤਾਂ ਇਹ ਕੈਨੇਡਾ, ਅਮਰੀਕਾ ਵਰਗੇ ਮੁਲਕ ਨੇ ਜਿਹੜੇ ਆਪਦੇ ਨਾਗਰਿਕਾਂ ਦੇ ਲਈ ਇੰਨੀ ਸੁਹਿਰਦਤਾ ਨਾਲ ਉਹਨਾਂ ਨੂੰ ਬਚਾਉਣ ਲਈ ਸਰਗਰਮ ਨੇ। ਦੂਜੇ ਪਾਸੇ ਇੰਡੀਆ, ਜਿਸ ਇੰਡੀਆ ਨੂੰ ਸਾਡੀ ਕੌਮ ਕਹਿੰਦੀ ਆ ਵੀ ਇਹ ਸਾਡਾ ਦੇਸ਼ ਆ, ਸਾਡੇ ਬੜੇ ਬੰਦਿਆਂ ਨੂੰ ਇਹ ਬਿਮਾਰੀ ਆ ਅਜੇ ਵੀ ਹੈ ਵੀ ਇਹ ਮੁਲਕ ਆ, ਇਹਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ, ਇਸ ਮੁਲਕ ਦੇ ਲਈ ਸਾਡੇ ਧਰਮ ਦੇ ਵਿੱਚ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੈ, ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੈ। ਭਾਈ, ਨਾ ਤਾਂ ਇਹ ਮੁਲਕ ਤੇ ਨਾ ਉਹ ਹਿੰਦੂ ਭਾਈਚਾਰਾ ਤੁਹਾਨੂੰ ਪਛਾਣਦਾ ਹੈ ਕਿ ਤੁਸੀਂ ਐਵੇਂ ਚੱਕੀ ਫਿਰੋ ਅਹਿਸਾਨ, ਕਿ ਤੁਹਾਡੀ ਮਰਜ਼ੀ ਆ। ਅਗਲੇ ਤਾਂ ਗੰਗੂ ਦੀ ਰੂਹ ਲਈ ਫਿਰਦੇ ਆ। ਉਹ ਜਿਹੜਾ ਐਵੇਂ ਆਪਾਂ ਮਦੱਫਾ ਬੰਨੀ ਜਾਈਏ, ਉਹ ਆਪਦੀ ਆਪਣੀ ਬਿਮਾਰੀ ਆ, ਇਹ ਮਾਨਸਿਕ ਰੋਗ ਆ। ਜਿਹੜਾ ਬੰਦਾ ਸੱਪ ਨੂੰ ਜੇਬ 'ਚ ਪਾ ਕੇ ਸੋਚੇ ਕਿ ਸੱਪ ਮੈਨੂੰ ਕੁਛ ਨਹੀਂ ਕਹੂਗਾ, ਇਹ ਤਾਂ ਉਹਦੀ ਬਿਮਾਰੀ ਆ ਨਾ। ਸੱਪ ਨੇ ਤਾਂ ਆਪਦਾ ਕੰਮ ਕਰਨਾ। ਜਿਸ ਮੁਲਕ ਦੇ ਜਰੇ ਜਰੇ ਵਿੱਚ, ਕਣ ਕਣ ਵਿੱਚ ਬੇਵਫਾਈ ਦਾ, ਅਡੰਬਰ ਦਾ, ਪਖੰਡ ਦਾ, ਧੋਖੇ ਦਾ, ਛਲ ਕਪਟ ਦਾ ਸਿੱਟਾ ਦਿੱਤਾ ਹੋਇਆ, ਤੇ ਜਿਸ ਭਾਈਚਾਰੇ ਤੋਂ ਆਪਾਂ ਵਫਾ ਦੀ ਆਸ ਰੱਖਦੇ ਹਾਂ, ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਜਿੰਨੇ ਨਾਇਕ ਨੇ, ਜਿਨ੍ਹਾਂ ਦੀ ਉਹ ਪੂਜਾ ਕਰਦੇ ਆ, ਜਿਨ੍ਹਾਂ ਨੂੰ ਹੀਰੋ ਮੰਨਦੇ ਆ, ਚਲੋ ਉਹਨਾਂ ਨੂੰ ਉਹ ਜੋ ਮਰਜ਼ੀ ਵੱਡੇ ਤੋਂ ਵੱਡੇ ਨਾਂ ਦੇਣ, ਰੱਬ ਕਹਿਣ, ਭਗਵਾਨ ਕਹਿਣ, ਦੇਵਤੇ ਕਹਿਣ, ਪਰ ਜਦੋਂ ਉਹਨਾਂ ਨੂੰ ਸਿੱਖ ਨਜ਼ਰੀਏ ਤੋਂ, ਗੁਰਮਤ ਦੇ ਪੱਖ ਤੋਂ ਵਿਚਾਰਿਆ ਜਾਵੇਗਾ, ਤਾਂ ਉਹਨਾਂ ਦੇ ਅੰਦਰ ਉਹ ਸਾਰਾ ਕੁਝ ਜਿਹੜਾ ਅਨੈਤਿਕ ਆ, ਜਿਹੜਾ ਗਲਤ ਵਾ, ਜਿਹੜੇ ਗ੍ਰੰਥ ਤੇ ਜਿਹੜੇ ਉਹਨਾਂ ਦੇ ਸਤਿਕਾਰਤ ਸ਼ਖਸੀਅਤਾਂ ਨੇ ਹਿੰਦੂ ਭਾਈਚਾਰੇ ਦੀ, ਉਹ ਜਿਹੜਾ ਕੁਝ ਸਿਖਾਉਂਦੀਆਂ ਨੇ, ਜੇ ਉਹ ਸਿੱਖ ਕੇ ਹਿੰਦੂ ਭਾਈਚਾਰਾ ਆਪਦਾ ਐਕਟ ਕਰਦਾ, ਉਹ ਆਹੀ ਕੁਝ ਬਣ ਸਕਦਾ ਜਿਹੜਾ ਬਣਿਆ ਹੋਇਆ ਆਪਣੇ ਨਾਲ। ਹੁਣ ਆਪਾਂ ਜੋ ਮਰਜ਼ੀ ਟੱਪੀ ਜਾਈਏ ਵੀ ਅਸੀਂ ਤਾਂ ਜੀ ਬੜੇ ਅਹਿਸਾਨ ਕੀਤੇ ਆ, ਅਸੀਂ ਇਸ ਮੁਲਕ ਲਈ ਇੰਨੇ % ਕੁਰਬਾਨੀਆਂ ਕਰਤੀਆਂ, ਅਸੀਂ ਤਾਂ ਇਸ ਮੁਲਕ ਦੇ ਬਾਰੇ ਜਾਣੇ ਆ, ਗਾਉਂਦੇ ਫਿਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਅਗਲਿਆਂ ਨੇ ਛੱਤਰ ਫੇਰ ਕੇ ਤੋਂ ਇਹੀ ਕਹਾਉਣਾ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ।
पर कित्थे कहंदे आ जी अपने बंदे। इंडिया ने हिंदू कट्टड़वाद ने छित्तर फेर फेर के ये कहाउण दी जिद फड़ी हुई आ तुहातों कि कहो हिंदुस्तान मुर्दाबाद। तुसीं किवें कहोगे हिंदुस्तान जिंदाबाद? तो कहण जोगे तुहानूं छड्डना ही नहीं। हर जुल्म, हर वधीकी, हर अत्याचार अगले कर रहे हैं। साडे बंदे कहना तो यह चाहिए कि खालिस्तान जिंदाबाद, ये फिर मुड़ घड़ के उत्थे ही चले जाते हैं तिरंगा जी, ये संविधान जी। हुण इस माहौल विच किन्ना क टाइम इउं कड्ढी जावांगे। अकाली दल ने 1982-83 में जो धर्म युद्ध मोर्चा लग्या, उदों कुछ सिंह सी, बबर खालसा, अकाल फेडरेशन या कुछ होर जथेबंदियां। उस टाइम अकाली लीडरशिप नाल जो गलबात की तां अकाली लीडरशिप का कहना सी अजे वक्त नहीं आया, अजे तां खालिस्तान का वक्त नहीं आया, तुसीं हथियारबंद खालिस्तान संघर्ष की गल करी जांदे। ते ये गल कली अकाली लीडरशिप की गल नहीं है। संत ज्ञानी जरनैल सिंह जी खालसा भिंडरां वालियां दा जिहड़ा आला दुआला सी, उन्हां नूं भी यही गल सीगी कि जी अजे खालिस्तान कहण वाली स्थिति आई नहीं, हालात आए नहीं। ते बहुत सारे बंदे ने जिन्हां बारे तुसीं अखबारां मैगजीनां च पढ़िया कि असीं हाज़र सीगे जी, साडे बैठियां ते एक चर्चित शख्सियत आई, उहने संतां नूं कहा, संत भिंडरां वालियां नूं कि खालिस्तान कह दो जी। ते संतां ने बुरा मनाया ते कहा कि नहीं, मैं नहीं खालिस्तान कहंदा। ये गल दलबीर सिंह पत्रकार ते महेंद्र सिंह पत्रकार ते भाई मोहकम सिंह ते होर बहुत सारे ने जिहड़े डॉक्टर सोहण सिंह नूं नफरत भी करदे आ, विरोध करदे आ, उहदे नाल असहमति आ उहनां दी। हुण डॉक्टर सोहण सिंह इस तो पहला सिख सोफिस्टिकेट्स ग्रुप बना के जिहड़ा साडा एलीट वर्ग चंडीगढ़िया वा, उहदे विच वाई नॉट खालिस्तान दे नाम हेठ एक्टिविटीज कर रहे सी। सिख होमलैंड की गल पहला कौम के एक हिस्से चल रही सी, ते ओ खालिस्तान की गल जदों डॉक्टर सोहण सिंह करदे कराउंदे सी, उन्हां लई तां इह नॉर्मल गल सी। दल खालसा बाद विच बबर खालसा भी इस शब्द नूं कह के मैदान विच आ चुके सी, पर सारे चाहुंदे सी कि किते संत भिंडरां वाले इस गल वल आ जाण तां गल बण। पर संत भिंडरां वालियां दे आले दुआले जिहड़े सलाहकार भैन भरा सीगे, उन्हां ने भी कहना ते संतां ने भी कहना कि नहीं जी खालिस्तान वाली गल है। उस मौके अकाली लीडरशिप भी खालिस्तानी सी कहदी ते इह भी नहीं सी कहदी, पर संतां दा एक वाधा सीगा कि वो चाहे खालिस्तान कहण चाहे ना, पर उन्हां दा सारा जिहड़ा वरतों विहार सी वो खालिस्तान दे संघर्ष नूं मजबूत करदा सी। संत भिंडरां वालियां बारे जदों मैनूं कोई पुछदा, मैं कह दिंदा कि संत भिंडरां वालियां दा हर कदम खालिस्तान वल जांदा सी। बेशक वो कहंदे ये रहे कि इनकार असीं करदे नहीं, जे देणगे तां इनकार नहीं, मंगदे असीं है नहीं। इहदा इंडिया इंदिरा दस्से भी सानूं नाल रखना कि नहीं रखना। तो संत डिप्लोमैटिक तरीके नाल बेशक खालिस्तान तो टाला बटदे रहे, पर उन्हां दा सारा कुछ खालिस्तान दे हक च जांदा। इस गल उत्ते ही मैं जिहड़े पत्रकार दलवीर सिंह, सरदार महेंद्र सिंह पत्रकार जां होर भैन भरा, उन्हां नाल मैं इट खड़िका लैंदा रहा जिथे जिथे भी किते गल हुंदी रही है कि संतां ने खालिस्तान जे नहीं भी कहा तां खालिस्तान तो भज्जे किते नहीं। उन्हां दा सारा जीवन खालिस्तान नूं समर्पित सी ते अंत वेले वो कहंदे भी रहे। ते महेंद्र सिंह पत्रकार नूं तां किताब भी लिखनी पई, नहीं रखी गई। पर तुसीं जिहड़े ये सोचदे हो कि सरदार सोहण सिंह, डॉक्टर सोहण सिंह बड़ा भैड़ा ते माड़ा बंदा सी जिहड़ा संतां तो खालिस्तान कहाउण नूं फिरदा सी, ते संत तां फिर खालिस्तान दे शहीद हो गए।
ਹੁਣ ਤੁਸੀਂ ਦੱਸੋ ਵੀ ਖਾਲਿਸਤਾਨ ਵੱਲ ਆਉਂਦੇ ਹੋ ਕਿ ਨਹੀਂ, ਪਰ ਇਹ ਜਿਹੜੇ ਸੀ ਬੰਦੇ ਇਹ ਅੱਜ ਤੱਕ ਵੀ ਇਸੇ ਗੱਲ ਤੇ ਖੜੇ, ਔਰ ਇਹ ਬੰਦੇ ਉਵੇਂ ਹੀ ਆ ਜਿਵੇਂ ਅਕਾਲੀ ਲੀਡਰਸ਼ਿਪ ਕਹਿੰਦੀ ਹੁੰਦੀ ਸੀ ਕਿ ਅਜੇ ਵਕਤ ਨਹੀਂ ਆਇਆ। ਇਹ 1984 ਤੋਂ ਬਾਅਦ ਵੀ ਕਹਿੰਦੇ ਰਹੇ। ਅੱਜ ਵੀ ਤੁਹਾਨੂੰ ਮਾਲਵਿੰਦਰ ਸਿੰਘ ਮਾਲੀ ਜਾਂ ਹੋਰ ਬਹੁਤ ਸਾਰੇ ਇੰਟੈਲੈਕਚੁਅਲ ਕਹਾਉਣ ਵਾਲੇ ਜਾਂ ਚਰਚਿਤ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਐ ਲੱਗਣ ਲਾ ਦਿੰਦੇ ਆ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਨਾ ਸਿੱਖ, ਉਹ ਤਾਂ ਕੋਈ ਖਨੀ ਟਰੈਪ ਟਰੂਪ ਦਾ ਸਾਜ਼ਿਸ਼ ਦਾ ਹਿੱਸਾ ਨਹੀਂ। ਇੱਕ ਇੱਥੇ ਕਿਤਾਬ ਵੀ ਆ ਗਈ ਆ ਖਾਲਿਸਤਾਨ ਦੀ ਸਾਜ਼ਿਸ਼, ਉਹ ਪੂਰੀ ਇਸ ਗੱਲ ਤੇ ਲਿਖੀ ਗਈ ਹੈ ਕਿ ਖਾਲਿਸਤਾਨ ਦਾ ਏਜੰਡਾ ਤਾਂ ਭਾਰਤੀ ਹਕੂਮਤ ਨੇ, ਏਜੰਸੀਆਂ ਨੇ ਤੋਰਿਆ ਸੀ। ਡਾਕਟਰ ਸੰਗਤ ਸਿੰਘ ਨੇ ਵੀ ਪੂਰੀ ਕਿਤਾਬ ਇਸ ਗੱਲ ਤੇ ਲਿਖੀ ਹੈ। ਇਹ ਜਿੰਨੀਆਂ ਕਿਤਾਬਾਂ ਜਾਂ ਜਿੰਨੇ ਇਹ ਪੱਤਰਕਾਰ ਜੇ ਜਾਂ ਜਿੰਨੇ ਕਿ ਟੀਵੀ ਚੈਨਲਾਂ ਦੇ ਉੱਤੇ ਬੋਲਦੇ ਆ, ਇਹਨਾਂ ਦੀ ਸਾਰੀ ਗੱਲਬਾਤ ਸੁਣਨ ਵਾਲਾ ਆਮ ਬੰਦਾ ਤਾਂ ਟਰੈਪ ਵਿੱਚ ਫਸ ਸਕਦਾ ਕਿ ਯਾਰ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਤਾਂ ਭਾਰਤੀ ਸਟੇਟ ਨੇ ਸਿੱਖਾਂ ਨੂੰ ਕਟਾਪਾ ਕਰਨ ਲਈ ਤੇ ਆਨੰਦਪੁਰ ਦੇ ਮਤੇ ਦੀ ਸਿਆਸਤ ਦਾ ਭੋਗ ਪਾਉਣ ਲਈ ਕਿ ਸਿੱਖ ਫਿਰ ਵਿਦਨ ਇੰਡੀਆ ਕੁਝ ਮੰਗਣ ਜੋਗੇ ਨਾ ਰਹਿਣ, ਵੀ ਇਹ ਇਹੋ ਜਿਹੀ ਕੋਈ ਸਾਜ਼ਿਸ਼। ਪਰ ਗੱਲ ਸੱਚਾਈ ਜਿਹੜੀ ਆ ਉਹ ਇਹ ਹੈ ਕਿ ਜੇਕਰ ਸੰਤ ਭਿੰਡਰਾਂ ਵਾਲੇ ਆ, ਉਹਨਾਂ ਨੂੰ ਕਿਹਾ ਗਿਆ ਕਿ ਉਹ ਕਾਂਗਰਸ ਦੇ ਏਜੰਟ ਸੀ। ਡਾਕਟਰ ਸੋਹਣ ਸਿੰਘ ਆ, ਉਹਨੂੰ ਕਹਿੰਦੇ ਵੀ ਉਹ ਵੀ ਜੀ ਏਜੰਸੀਆਂ ਦਾ ਏਜੰਟ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਆ, ਉਹ ਵੀ ਜੀ ਏਜੰਸੀਆਂ ਦਾ ਏਜੰਟ ਸੀ। ਬਾਬਾ ਮਾਨਵ ਚਾਹਲਾ, ਉਹਨੂੰ ਕਹਿੰਦੇ ਜੀ ਉਹ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਬੰਦਾ ਸੀ। ਤੇ ਬਾਕੀ ਜਿਹੜੀਆਂ ਚਾਰ ਖਾੜਕੂ ਜਥੇਬੰਦੀਆਂ ਡਾਕਟਰ ਸੋਹਣ ਸਿੰਘ ਦੇ ਅਧੀਨ ਚੱਲਦੀਆਂ ਸੀ, ਜਦੋਂ ਡਾਕਟਰ ਸੋਹਣ ਸਿੰਘ ਹੀ ਏਜੰਸੀਆਂ ਦਾ ਏਜੰਟ ਬਣਾਤਾ, ਫਿਰ ਬਾਕੀ ਦਾ ਨਾਲ ਹੀ ਟੰਗੇ ਗਏ। ਬੱਬਰ ਖਾਲਸਾ ਬਾਰੇ ਵੀ ਇਹੋ ਜਿਹੀਆਂ ਗੱਲਾਂ। ਮਤਲਬ ਕਿ ਸਿੱਖ ਸੰਘਰਸ਼ ਵਿੱਚ ਕੋਈ ਜਥੇਬੰਦੀ, ਕੋਈ ਸ਼ਖਸੀਅਤ ਛੱਡੀ ਆ ਜਿਹੜੀ ਖਾਲਿਸਤਾਨ ਦਾ ਸੰਘਰਸ਼ ਵੀ ਲੜ ਰਹੀ ਹੋਵੇ ਤੇ ਜਿਹਨੂੰ ਇੰਡੀਆ ਦਾ, ਏਜੰਸੀਆਂ ਦਾ, ਕਾਂਗਰਸ ਦਾ ਜਾਂ ਕਿਸੇ ਹੋਰ ਲੱਲੂ ਪੰਜੂ ਦਾ ਏਜੰਟ ਨਾ ਕਿਹਾ ਹੋਵੇ। ਇਹ ਜਿਹੜੀ ਬਿਮਾਰੀ ਆ ਸਾਡੀ ਕੌਮ ਦੇ ਵਿੱਚ ਕਿ ਕੌਮ ਦੀ ਲੜਾਈ ਲੜਨ ਵਾਲਿਆਂ ਦੇ ਬਾਰੇ ਸਾਨੂੰ ਇੰਡੀਅਨ ਏਜੰਸੀਆਂ ਦੇ ਬੰਦੇ ਦੱਸਣਗੇ। ਡਾਕਟਰ ਸੋਹਣ ਸਿੰਘ ਦੱਸੂ ਜਾਂ ਆ ਜਿਹੜਾ ਖਾਲਿਸਤਾਨ ਦੀ ਸਾਜ਼ਿਸ਼ ਲਿਖਣ ਵਾਲਾ ਸਾਰੀ ਉਮਰ ਭਾਰਤ ਸਰਕਾਰ ਦੀ ਜੌਬ ਸੇਵਾ ਕੀਤੀ ਆ। ਸੋ ਸੱਚਾਈ ਇਹ ਆ ਕਿ ਖਾਲਿਸਤਾਨ ਦਾ ਸੰਘਰਸ਼ ਕੌਮ ਨੂੰ ਸਮਰਪਿਤ ਉਹਨਾਂ ਸਿੱਖਾਂ ਨੇ ਲੜਿਆ ਜਾਂ ਪੈਦਾ ਕੀਤਾ ਜਾਂ ਅੱਗੇ ਵਧਾਇਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਹੋ ਸਕਦਾ ਕਿਸੇ ਪਲ ਉਹ ਭਾਰਤ ਸਰਕਾਰ ਦੀ ਕਿਸੇ ਮੁਲਾਜ਼ਮਤ ਵਿੱਚ ਰਹੇ ਹੋਣ। ਜਿਵੇਂ ਧਰਮੀ ਫੌਜੀ ਆ ਜਿਹੜੇ, ਉਹ 1984 ਤੋਂ ਪਹਿਲਾਂ ਭਾਰਤ ਦੀ ਸਰਕਾਰ ਦੀ ਨੌਕਰੀ ਕਰਦੇ ਸੀ, ਪਰ ਉਹਨਾਂ ਨੇ ਜਦੋਂ ਸੁਣਿਆ ਕਿ ਸਾਡੇ ਧਰਮ ਦੇ ਉੱਤੇ ਹਮਲਾ ਹੋ ਗਿਆ ਤੇ ਭਾਰਤ ਨੇ, ਇੰਡੀਅਨ ਸਟੇਟ ਨੇ ਸਾਡੀ ਕੌਮ ਦੇ ਉੱਤੇ ਬਹੁਤ ਖਤਰਨਾਕ ਹਮਲਾ ਬੋਲ ਦਿੱਤਾ, ਤਾਂ ਉਹ ਸਾਰੇ ਫਿਰ ਪੰਥ ਨਾਲ ਖੜ ਗਏ, ਕੌਮ ਨਾਲ ਖੜ ਗਏ। ਹੁਣ ਇਹ ਚੇਤੇ ਰੱਖੀਏ ਕਿ ਉਹਦਾ ਫੌਜ ਚ ਹੁੰਦੇ ਸੀ, ਕਿ ਇਹ ਚੇਤੇ ਰੱਖੀਏ ਕਿ ਧਰਮ ਨਾਲ ਮਿਲ ਗਏ। ਇਵੇਂ ਹੀ ਜਨਰਲ ਸਵੇਗ ਸਿੰਘ ਹੈ, ਉਹਨੇ ਤਾਂ ਪਾਕਿਸਤਾਨ ਦੇ ਟੋਟੇ ਕਰਵਾਏ। ਜਿਹੜਾ ਪੂਰਬੀ ਪਾਕਿਸਤਾਨ ਆ ਉਹਨੂੰ ਬੰਗਲਾਦੇਸ਼ ਬਣਵਾਉਣ ਦੇ ਵਿੱਚ ਮੁਕਤੀ ਵਹਿਣੀ ਦੀ ਅਗਵਾਈ ਕੀਤੀ ਤੇ ਭਾਰਤੀ ਸਟੇਟ ਦਾ ਜੋ ਉਹਨੂੰ ਜੌਬ ਅਸਾਈਨ ਕੀਤਾ ਗਿਆ, ਜੋ ਉਹਨੂੰ ਡਿਊਟੀ ਦਿੱਤੀ ਗਈ, ਉਹਨੇ ਪੂਰੀ ਕੀਤੀ। ਹੁਣ ਇਹ ਚੇਤੇ ਰੱਖੀਏ ਕਿ ਧਰਮ ਲਈ, ਕੌਮ ਲਈ ਲੜਿਆ, ਮਰਿਆ, ਪੰਥ ਲਈ ਸ਼ਹੀਦ ਹੋਇਆ। ਹੁਣ ਇਹ ਚੇਤੇ ਰੱਖੀਏ ਕਿ ਸਰਦਾਰ ਸੁਖਦੇਵ ਸਿੰਘ ਪਿੰਡ ਪੰਜਵੜ ਪੰਜਾਬ ਪੁਲਿਸ ਦਾ ਸਿਪਾਹੀ ਸੀ, ਤੇ ਇਹ ਚੇਤੇ ਰੱਖੀਏ ਕਿ ਭਾਈ ਸਵੇਗ ਸਿੰਘ ਬਣ ਕੇ, ਭਾਈ ਲਾਭ ਸਿੰਘ ਬਣ ਕੇ, ਜਨਰਲ ਲਾਭ ਸਿੰਘ ਬਣ ਕੇ ਕੌਮ ਦੀ ਸੇਵਾ ਕੀਤੀ ਹੈ। ਹੁਣ ਇਹ ਚੇਤੇ ਰੱਖੀਏ ਕਿ ਭਾਈ ਸੁਰਿੰਦਰ ਸਿੰਘ ਸੋਢੀ ਪਹਿਲਾਂ ਨਿਹੰਗ ਦਲਾਂ ਵਿੱਚ ਵਿਚਰਦਾ ਹੋਇਆ, ਹੋ ਸਕਦਾ ਕੋਈ ਗੜਬੜਾ ਵੀ ਕਰਦੇ ਰਹੇ ਹੋਣ, ਪਰ ਉਹਨੇ ਕੌਮ ਦੀ, ਪੰਥ ਦੀ ਸੇਵਾ ਕੀਤੀ। ਇਵੇਂ ਹੀ ਪੰਥ ਦੇ ਮੈਦਾਨ ਦੇ ਵਿੱਚ ਹੋਰ ਜਿਹੜੇ ਆਮ ਸਿੱਖ ਸੰਘਰਸ਼ ਦੇ ਬਹੁਤ ਸਾਰੇ ਜੁਝਾਰੂ ਆ, ਉਹਨਾਂ ਦੇ ਬਾਰੇ ਜਦੋਂ ਅਸੀਂ ਗੱਲ ਛੇੜਦੇ ਹਾਂ ਤਾਂ ਬੜਾ ਕੁਝ ਪਤਾ ਲੱਗਦਾ ਜਿਹੜਾ ਨਾਵਾਚਕ, ਪਰ ਉਹ ਪੰਥ ਲਈ, ਕੌਮ ਲਈ ਲੜੇ ਤੇ ਮਰੇ। ਹੁਣ ਸਰਦਾਰ ਸਿਮਰਜੀਤ ਸਿੰਘ ਮਾਨ, ਉਹ
ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਲੀਡਰ ਦਾ ਸਾਡੂ ਵੀ ਹੈ, ਹੁਣ ਤਾਂ ਕਾਂਗਰਸ ਛੱਡ ਕੇ ਉਹ ਬੀਜੇਪੀ ਚ ਹੈ। ਤੇ ਇੱਕ ਰਾਇਲ ਫੈਮਿਲੀ ਦੇ ਵਿੱਚੋਂ ਹੈ, ਪੰਜਾਬ IPS ਅਫਸਰ ਵੀ ਆ ਰਿਹਾ, ਪਰ ਉਹ ਖਾਲਿਸਤਾਨ ਦੇ ਸੰਘਰਸ਼ ਵਿੱਚ ਵੀ ਹੈ। ਹੁਣ ਕਿਹੜਾ ਪੱਖ ਚੇਤੇ ਕਰਨਾ? ਇਵੇਂ ਹੀ ਭਾਈ ਦਿਲਾਵਰ ਸਿੰਘ, ਭਾਈ ਅਮਰਜੀਤ ਸਿੰਘ ਖੇਮਕਰਨ ਤੇ ਇਵੇਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ, ਏਦਾਂ ਦੇ ਘੱਟੋ ਘੱਟ 500 ਦੇ ਕਰੀਬ ਹੋਰ ਇਹੋ ਜਿਹੇ ਸਾਡੇ ਸਿੱਖ ਭਰਾ ਨੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਕਰਦੇ ਵਕਤ ਵੀ ਪੰਥ ਨਾਲ, ਕੌਮ ਨਾਲ ਨਿਭਾ ਕੇ ਦਿਖਾਈ। ਹੁਣ ਅਸੀਂ ਇਹ ਚੇਤੇ ਰੱਖੀਏ ਕਿ ਉਹ ਸਰਕਾਰ ਦੀ ਨੌਕਰੀ ਕਰਦੇ ਸੀ, ਇਹ ਚੇਤੇ ਰੱਖੀਏ ਕਿ ਉਹ ਪੰਥ ਦੇ ਲੇਖੇ ਲੱਗੇ। ਇਵੇਂ ਹੀ ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਆ, ਉਹਦਾ ਇਹ ਪੱਖ ਪੱਕਾ ਆਪਾਂ ਨੂੰ ਪਤਾ ਕਿ ਉਹ ਵਿਧਾਇਕ ਵੀ ਬਣਿਆ, ਮੰਤਰੀ ਵੀ ਬਣਿਆ ਹੋ, ਤੇ ਉਹ ਕਾਂਗਰਸ ਦੇ ਜਾਂ ਇੰਦਰਾ ਦੇ ਨੇੜੇ ਵੀ ਰਿਹਾ ਹੁਣ। ਨੇੜੇ ਤਾਂ ਫਿਰ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਰਦਾਰ ਸੰਤੋਖ ਸਿੰਘ, ਜਥੇਦਾਰ ਸੰਤੋਖ ਸਿੰਘ, ਸਰਦਾਰ ਮਨਜੀਤ ਸਿੰਘ ਜੀਕੇ ਦੇ ਪਿਤਾ ਜੀ ਉਹ ਵੀ ਸੀਗੇ, ਪਰ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਜਿੰਨਾ ਪਿਆਰ ਕਰਦੇ ਸੀ ਤੇ ਸੰਤ ਭਿੰਡਰਾਂ ਵਾਲੇ ਜਿਵੇਂ ਉਹਨਾਂ ਦੇ ਭੋਗ ਤੇ ਪਹੁੰਚੇ, ਉਹ ਵੀ ਗੱਲ ਸਾਰਿਆਂ ਦੇ ਸਾਹਮਣੇ। ਇੰਦਰਾ ਦੇ ਜਿੰਨਾ ਨੇੜੇ ਸੀ ਜਥੇਦਾਰ ਸੰਤੋਖ ਸਿੰਘ, ਉਹ ਕੋਈ ਲੁਕੀ ਛਿਪੀ ਗੱਲ ਨਹੀਂ, ਪਰ ਸੰਤ ਭਿੰਡਰਾਂ ਵਾਲਿਆਂ ਦਾ ਵੀ ਜਿੰਨਾ ਉਹ ਪਿਆਰ ਲਿਆ ਉਹ ਵੀ ਸਭ ਦੇ ਸਾਹਮਣੇ। ਇੱਕੋ ਬੰਦਾ, ਬੜੇ ਇਹੋ ਜਿਹੇ ਸਾਡੇ ਆਲੇ ਦੁਆਲੇ ਨੇ ਜਿਹੜੇ ਜਿਉਂਦੇ ਜੀ ਇਹ ਕਹਿੰਦੇ ਰਹੇ ਕਿ ਅਸੀਂ ਤਾਂ ਸੰਤ ਭਿੰਡਰਾਂ ਵਾਲਿਆਂ ਨੂੰ 1984 ਤੋਂ ਪਹਿਲਾਂ ਬਹੁਤਾ ਪਸੰਦ ਨਹੀਂ ਸੀ ਕਰਦੇ, ਪਰ ਉਹਨਾਂ ਦੇ ਤੋਰੇ ਸੰਘਰਸ਼ ਵਿੱਚ ਕੁਰਬਾਨੀਆਂ ਵੀ ਕਰ ਗਏ। ਬੜੇ ਇਹੋ ਜਿਹੇ ਨੇ ਜਿਹੜੇ ਖਾੜਕੂ ਲਹਿਰ ਨੂੰ ਨਿੰਦਦੇ ਭੰਡਦੇ ਰਹੇ, ਮੁੜ ਕੇ ਆਪ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋ ਕੇ ਪੰਥ ਲਈ ਤੇਗਾ ਮਾਰ ਗਏ। ਬੜੇ ਇਹੋ ਜਿਹੇ ਨੇ ਜਿਹੜੇ ਸਾਡੇ ਆਲੇ ਦੁਆਲੇ ਵਿੱਚ ਹੀ ਨੇ ਸੱਜਣ, ਜਿਹੜੇ ਅਖੰਡ ਕੀਰਤਨੀ ਜਥੇ ਦੇ ਰਹਿਣ ਸਹਿਣ ਬਾਰੇ, ਖਾਣ ਪੀਣ ਬਾਰੇ, ਉਹਨਾਂ ਦੇ ਵਿਧੀ ਵਿਧਾਨ ਬਾਰੇ ਬੜੀਆਂ ਨੈਗੇਟਿਵ ਗੱਲਾਂ ਕਰਦੇ ਰਹੇ, ਪਰ ਬਾਅਦ ਵਿੱਚ ਉਹ ਇਸੇ ਬੱਬਰ ਖਾਲਸਾ ਜਾਂ ਅਖੰਡ ਕੀਰਤਨੀ ਜਥੇ ਦੇ ਰਾਹੀਂ ਕੌਮ ਦੀ ਸੇਵਾ ਵੀ ਕਰਦੇ। ਸੋ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਆਉਂਦਾ ਹੈ। ਸਾਡੇ ਸਾਹਮਣੇ ਤਾਂ ਇਤਿਹਾਸ ਆ ਸਾਡਾ, ਸੱਜਣ ਠੱਗ ਵੀ ਰਿਹਾ ਸੱਜਣ ਠੱਗ, ਪਰ ਸੱਜਣ ਬਾਬੇ ਨਾਨਕ ਨੇ ਤਾਰ ਵੀ ਦਿੱਤਾ ਸੀ। ਬਲੀ ਕੰਧਾਰੀ ਦਾ ਨਾਵਾਚਕ ਪੱਖ ਵੀ ਸਾਡੇ ਸਾਹਮਣੇ ਆ, ਉਹਦਾ ਸੱਚਾ ਤੇ ਸਹੀ ਪੱਖ ਵੀ ਸਾਡੇ ਸਾਹਮਣੇ। ਉਹੀ ਕੌਡਾ ਜਿਹੜਾ ਰਾਖਸ਼ੀ ਬਿਰਤੀ ਕਰਕੇ, ਰਾਖਸ਼ ਕਰਕੇ ਵੀ ਜਾਣਿਆ ਗਿਆ, ਪਰ ਉਹੀ ਕੌਡਾ ਸੁਧਰ ਕੇ ਸੋਧਣ ਤੋਂ ਬਾਅਦ ਜਦੋਂ ਸੋਧਾ ਲੱਗ ਗਿਆ, ਉਹਦਾ ਸੋਧਣਾ ਇਕੱਲਾ ਇਹ ਸੋਧਣਾ ਨਹੀਂ ਹੁੰਦਾ ਹੈਗਾ, ਸੁਧਾਰ ਕਰਨਾ ਵੀ, ਸਹੀ ਰਸਤੇ ਲਿਆਉਣਾ ਵੀ ਸੋਧਣਾ ਹੁੰਦਾ। ਉਹ ਇਵੇਂ ਹੀ ਸਾਡੇ ਇਤਿਹਾਸ ਦੇ ਵਿੱਚ ਭਾਈ ਬਿਧੀ ਚੰਦ ਛੀਨਾ, ਜਿਹਨੂੰ ਚੋਰੀਆਂ, ਡਾਕੇ, ਧਾੜੇ ਮਾਰਨ ਦਾ ਇਤਿਹਾਸ ਵੀ ਆਪਣੇ ਸਾਹਮਣੇ ਹੈ, ਪਰ ਉਹਨੇ ਕਮਾਲ ਕਰਤੀ। ਜਦੋਂ ਘੋੜੇ ਲੈ ਕੇ ਆਉਂਦਾ ਲਾਹੌਰ ਦੇ ਕਿਲੇ ਤੋਂ, ਸ਼ਾਹੀ ਕਿਲੇ ਤੋਂ, ਉਹ ਆਪਾਂ ਗਾ ਗਾ ਕੇ ਦੱਸਦੇ ਹਾਂ ਕਿ ਕਿਵੇਂ ਗੁਰੂ ਦੀ ਸੇਵਾ ਵਿੱਚ ਉਹ 2 ਘੋੜੇ ਲੈ ਕੇ ਆਇਆ ਤੇ ਬਿਧੀ ਚੰਦ ਛੀਨੇ ਨੂੰ ਗੁਰੂ ਕਾ ਸੀਨਾ ਜਿਹੜਾ ਹੈਗਾ ਉਹ ਵੀ ਵਰਦਾਨ ਮਿਲਿਆ। ਸੋ ਮਨੁੱਖ ਦੀ ਜ਼ਿੰਦਗੀ ਵਿੱਚ ਮੋੜ ਘੋੜ ਆਉਣੇ, ਚੰਗੇ ਦਾ ਮਾੜਾ ਬਣ ਜਾਣਾ, ਮਾੜੇ ਦਾ ਚੰਗਾ ਬਣ ਜਾਣਾ, ਇਹ ਆਮ ਗੱਲ। ਸਾਡੇ ਸਿੱਖ ਇਤਿਹਾਸ ਦੇ ਵਿੱਚ ਬੜਾ ਕੁਝ ਇਹੋ ਜਿਹਾ ਪਿਆ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਖਾਲਿਸਤਾਨੀ ਸੰਘਰਸ਼ ਨੂੰ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਗਰਦਾਨਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਤਾਂ ਕਿ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦਾ ਜਿਹੜਾ ਸੰਘਰਸ਼ ਬੁਲੰਦ ਹੋ ਰਿਹਾ ਹੈ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਇਆ ਜਾ ਸਕੇ। ਇੱਕ ਪਾਸੇ ਤਾਂ ਅਮਰੀਕਨ, ਕੈਨੇਡੀਅਨ ਤੇ ਹੋਰਨਾਂ ਮੁਲਕਾਂ ਦੇ ਜਿਹੜੇ ਵੱਡੇ ਪ੍ਰਬੰਧ ਨੇ
ਉਹ ਸਿੱਖ ਸੰਘਰਸ਼ ਨੂੰ ਰੈਕੋਗਨਾਈਜੇਸ਼ਨ ਦੇ ਰਹੇ ਨੇ, ਖਾਲਿਸਤਾਨ ਦੇ ਸੰਘਰਸ਼ ਨੂੰ, ਪੀਸਫੁਲ ਤੇ ਡੈਮੋਕ੍ਰੈਟਿਕ ਸੰਘਰਸ਼। ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਅੱਜ ਦੇ ਦੌਰ ਵਿੱਚ ਸਾਰੇ ਸੰਸਾਰ ਦੇ ਵਿੱਚ ਇਸ ਗੱਲ ਵਾਸਤੇ ਧੱਕ ਕੇ ਫੋਰਸਫੁਲੀ ਬਣਾਇਆ ਜਾ ਰਿਹਾ ਕਿ ਤੁਸੀਂ ਹਥਿਆਰਬੰਦ ਕਾਰਵਾਈ ਕੋਈ ਨਹੀਂ ਕਰਨੀ। ਤੇ ਸਿੱਖਾਂ ਨੂੰ ਚਾਹੀਦਾ ਵੀ ਇਹ ਆ ਵੀ ਜੇਕਰ ਇਸ ਮੌਕੇ, ਕਿਉਂਕਿ ਸਾਡੇ ਇਤਿਹਾਸ ਵਿੱਚ ਗੁਰੂ ਸਾਹਿਬਾਨ ਵੇਲੇ ਤੋਂ ਹੀ ਸਭ ਕੁਝ, ਸਾਰੇ ਰਾਹ ਪ੍ਰਵਾਨ ਨੇ, ਸ਼ਾਂਤਮਈ ਵੀ, ਹਥਿਆਰਬੰਦ ਵੀ। ਇਹਦਾ ਮੌਕਾ ਹੁੰਦਾ ਨਾ ਅੱਜ ਦੇ ਮੌਕੇ ਉੱਤੇ, ਜੇ ਸਾਡੇ ਸਿੱਖ ਸੰਘਰਸ਼ ਨੂੰ ਬਲ ਇਸ ਕਰਕੇ ਮਿਲਦਾ ਹੈ ਕਿ ਜੀ ਅਸੀਂ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਕੌਮ ਨੂੰ ਜ਼ਿਆਦਾ ਵਧੀਆ ਅੱਗੇ ਲਿਜਾ ਸਕਦੇ ਹਾਂ, ਤਾਂ ਆਪਾਂ ਇਹ ਰਾਹ ਫੜ ਲਈਏ। ਹੁਣ ਇਸ ਮਾਹੌਲ ਵਿੱਚ ਜਦੋਂ ਹਰ ਇੱਕ ਦੁਨੀਆ ਭਰ ਦੇ ਵਿੱਚ ਸਾਡੇ ਹੱਕ ਵਿੱਚ, ਖਾਲਿਸਤਾਨ ਦੇ ਹੱਕ ਵਿੱਚ ਆ ਰਿਹਾ, ਨਿੱਤ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਆ ਤੁਹਾਡੇ ਸਾਹਮਣੇ ਜਿੱਥੋਂ ਆਪਾਂ ਗੱਲ ਤੋਰੀ ਆ, CIA ਦੀ ਸਾਬਕਾ ਟਾਰਗੇਟ ਅਫਸਰ ਸਾਰਾ ਐਡਮਸ ਜਦੋਂ ਇਹ ਗੱਲ ਦੱਸਦੀ ਆ ਕਿ ਭਾਈ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਬੰਦੇ ਮਰਵਾ ਰਿਹਾ, ਤੇ ਆਪਾਂ ਨੂੰ ਤਾਂ ਅੱਗੇ ਵੀ ਸਭ ਕੁਝ ਪਤਾ ਹੀ ਆ ਵੀ ਉਹ ਇੰਗਲੈਂਡ 'ਚ ਵੀ ਭਾਈ ਅਵਤਾਰ ਸਿੰਘ ਖੰਡੇ ਦਾ ਹੋਇਆ, ਹੋਰਨਾਂ ਮੁਲਕਾਂ 'ਚ ਵੀ ਆ ਜਿਹੜਾ ਨਿਖਲ ਗੁਪਤੇ ਵਾਲਾ ਪੰਗਾ ਪਿਆ ਹੋਇਆ। ਹੁਣ ਤਾਂ ਘਲਾੜੀ 'ਚੋਂ ਬਾਂਹ ਜਿਵੇਂ ਕਹਿੰਦੇ ਆਈ ਹੋਈ ਆ ਨਾ ਜੀ। ਬੇਸ਼ੱਕ ਪਾਸਕੋ ਨੂੰ ਭੱਜ ਗਿਆ ਮੋਦੀ, ਚਾਈਨਾ ਨੂੰ ਨਾਲ ਜੋੜ ਦੋ, ਫਲਾਨਾ, ਬੜੇ ਟਟਵੈਰ ਕੀਤੇ ਜਾ ਰਹੇ। ਬਿਲਕੁਲ ਇਸ ਗੱਲ ਦਾ ਸਭ ਨੂੰ ਪਤਾ ਕਿ ਇੰਡੀਆ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ, ਪਰ ਸਾਡੇ ਹੱਕ ਵਿੱਚ ਖੜਨ ਵਾਲਿਆਂ ਨੇ, ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਮੁਲਕਾਂ ਦਾ ਜਿਨ੍ਹਾਂ ਨੇ ਸਾਡੀ ਕੌਮ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰ ਸਭ ਨੇ ਜਾਣਾ। ਆਪਾਂ ਜਿਹੜੇ ਆਪਣੇ ਤੋਂ ਪਹਿਲਾਂ ਇਸ ਧਰਤੀ ਤੇ ਆਏ ਉਹ ਵੀ ਮਰ ਗਏ, ਪਰ ਇਤਿਹਾਸ ਵਿੱਚ ਕਿਵੇਂ ਦਰਜ ਹੋਣਾ ਸਾਡਾ ਨਾਂ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਸਾਡਾ ਨਾਂ ਗਦਾਰਾਂ ਵਿੱਚ ਦਰਜ ਨਾ ਹੋਵੇ ਕਿ ਜਿਹੜੀ ਕੌਮ, ਜਿਹੜਾ ਮੁਲਕ ਤੁਹਾਡੇ ਸਿਰਾਂ ਦੇ ਮੁੱਲ ਪਾ ਰਿਹਾ ਸੀ, ਤੁਸੀਂ ਉਹਦੇ ਹੱਕ 'ਚ ਖੜੇ ਸੀ। ਸਾਡਾ ਨਾਂ ਸਾਡੇ ਧਰਮ, ਸਾਡੇ ਪੰਥ ਦੇ ਹੱਕ ਵਿੱਚ ਖੜੇ ਲੋਕਾਂ ਨਾਲ ਜੁੜਨਾ ਚਾਹੀਦਾ। ਇਹ ਨਾ ਕੋਈ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ, ਸਾਡੇ ਪੁੱਤ ਪੋਤਿਆਂ ਨੂੰ ਮਿਹਣਾ ਮਾਰੇ ਕਿ ਤੇਰੇ ਦਾਦੇ ਪੜਦਾਦਿਆਂ ਨੂੰ ਅੱਜ ਤੋਂ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਅੱਜ ਤੈਨੂੰ ਕਹਿੰਦੇ ਆ ਕਿ ਬਚ ਜਾ, ਪਰ ਤੇਰਾ ਪਿਓ, ਤੇਰਾ ਦਾਦਾ ਉਸ ਮੁਲਕ, ਉਸ ਸਿਸਟਮ ਦੇ ਹੱਕ ਵਿੱਚ ਸੀ ਜਿਹੜਾ ਆਪਣੀ ਕੌਮ ਦੇ ਖਿਲਾਫ ਸੀ। ਇਹ ਮਿਹਣਾ ਅਗਲੀਆਂ ਪੋਸਟਾਂ ਤੱਕ ਜਾਏਗਾ ਤੇ ਇਸ ਕਰਕੇ ਸਾਰੇ ਸੰਸਾਰ ਵਿੱਚ ਬੈਠੇ ਹਰ ਸਿੱਖ ਨੂੰ ਖਾਲਸਾ ਪੰਥ ਵੱਲ, ਖਾਲਿਸਤਾਨ ਵੱਲ ਭੁਗਤਣਾ ਚਾਹੀਦਾ। ਇੱਥੇ ਤਾਂ ਚੱਪੇ ਚੱਪੇ ਉੱਤੇ, ਪੈਰ ਪੈਰ ਉੱਤੇ ਤੁਹਾਨੂੰ ਅਹਿਸਾਸ ਕਰਾਉਂਦੇ ਆ, ਛੱਤਰ ਫੇਰ ਫੇਰ ਕੇ ਕਿ ਕਹੋ ਹਿੰਦੁਸਤਾਨ ਮੁਰਦਾਬਾਦ। ਆਪਾਂ ਕਹਿੰਦੇ ਆ। ਇੱਥੇ ਇੱਕ ਖਬਰ ਵਾ ਕਿ ਰਾਜਸਥਾਨ ਦੇ ਵਿੱਚ, ਜੋਧਪੁਰ ਦੇ ਵਿੱਚ ਜੁਡੀਸ਼ੀਅਲ ਪ੍ਰੀਖਿਆ ਹੋਈ ਆ ਕੋਈ, ਤੇ 2 ਸਿੱਖ ਬੱਚੀਆਂ ਨੂੰ ਕਿਹਾ ਉੱਥੇ ਉਹਨਾਂ ਨੇ ਕਿ ਜੀ ਛੇਤੀ ਕਰੋ, ਜੇ ਪੇਪਰ ਦੇਣਾ ਹੈ ਤਾਂ ਕਕਾਰ ਲਾਓ। ਔਰ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਮੁਲਕ ਵਿੱਚ। ਕਦੇ ਕੋਈ ਲਾਲਾ ਉੱਠ ਕੇ ਕਹਿੰਦਾ ਵੀ ਤੁਹਾਡੀ ਪੱਗ ਕਿੱਡੀ ਕੁ ਹੋਣੀ ਚਾਹੀਦੀ, ਅਸੀਂ ਦੱਸਾਂਗੇ। ਕਦੇ ਕੋਈ ਬਾਣੀਆਂ ਜਿਹਾ ਉੱਠ ਕੇ ਕਹਿੰਦਾ ਅਸੀਂ ਦੱਸਾਂਗੇ ਕਿਰਪਾਨ ਤੁਸੀਂ ਕਿਹੜੀ ਪਾ ਸਕਦੇ ਹੋ, ਕਿਹੜੀ ਨਹੀਂ ਪਾ ਸਕਦੇ। ਕੋਈ ਕਹਿੰਦਾ ਕਿ ਅਸੀਂ ਤਿਰੰਗਾ ਮੂੰਹ ਤੇ ਲਾ ਕੇ ਦਰਬਾਰ ਸਾਹਿਬ ਜਾਣਾ, ਕੋਈ ਕਹਿੰਦੀ ਆ ਅਸੀਂ ਇੱਥੇ ਅੰਦਰ ਪ੍ਰਕਰਮਾਂ ਦੇ ਵਿੱਚ ਯੋਗਾ ਕਰਾਂਗੇ। ਇੱਕ ਫੋਟੋ ਚੱਲ ਰਹੀ ਆ ਜਿਹਦੇ ਵਿੱਚ 35-40 ਬਾਹਮਣ ਬਾਣੀਏ, ਲਾਲੇ ਲੜੱਪੇ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਦਿਖਾਏ ਗਏ ਨੇ ਪੇਂਟਰ ਨੇ ਕਿ ਉਹ ਜਿੰਨੇ ਪੁੱਠੇ ਕੰਮ ਨੇ ਜਿਹੜੇ ਆਪਾਂ ਨੂੰ ਗੁਰੂ ਸਾਹਿਬਾਨ ਨੇ ਮਨਾ ਕੀਤੇ ਆ, ਉਹ ਸਾਰੀਆਂ ਕਰਤੂਤਾਂ ਉੱਥੇ ਕਰ ਰਹੇ। ਇਹ ਸਾਰਾ ਕੁਝ ਕਰਨ ਕਰਾਉਣ ਵਾਲੇ ਇਸ ਮੁਲਕ ਦੇ ਆਗੂ, ਇਸ ਮੁਲਕ ਦੀ ਹਿੰਦੂ ਬਹੁ ਗਿਣਤੀ, ਇਸ ਮੁਲਕ ਦਾ ਨਿਜ਼ਾਮ ਜਿਹੜਾ ਹੈ ਉਹਦਾ ਨਿਸ਼ਾਨਾ ਇਹ ਆ ਵੀ ਸਿੱਖੀ ਦਾ ਭੋਗ ਪਾਉਣਾ। ਸਿੱਖਾਂ ਨੂੰ ਵੱਧ ਤੋਂ ਵੱਧ ਇੰਨੇ ਕੁ ਖੁੱਲ੍ਹ ਦੇ ਸਕਦੇ ਹੋ ਕਿ ਤੁਸੀਂ ਹੈ ਤਾਂ ਹਿੰਦੂ ਹੋ, ਪਰ ਤੁਸੀਂ ਕੇਸ ਰੱਖਦੇ ਹੋ, ਕੇਸਾਧਾਰੀ ਹਿੰਦੂ।
ਆ ਤੁਹਾਡੇ ਵਿੱਚੋਂ ਜੇ ਕਿਸੇ ਨੇ 5 ਕਕਾਰ ਪਹਿਨਣੇ ਆ ਪਹਿਨ ਲਵੇ, ਪਰ ਸਾਡੀ ਮਰਜ਼ੀ ਨਾਲ ਚੱਲੋ। ਅਗਲੇ ਤਾਂ ਗੁਰਬਾਣੀ ਦੀ ਵਿਆਖਿਆ ਵੀ, ਗੁਰਮਤ ਦੀ ਵਿਆਖਿਆ ਵੀ ਆਪਦੇ ਹਿਸਾਬ ਨਾਲ ਕਰ ਰਹੇ ਆ। ਪਿਛਲੇ 15-20 ਦਿਨ ਤੋਂ ਇੱਕ ਨਿਹੰਗ ਬਾਣੇ ਵਾਲਾ ਬੰਦਾ ਹੈ, ਜਿਹੜਾ ਜਦੋਂ ਅਯੋਧਿਆ 'ਚ ਰਾਮ ਮੰਦਿਰ ਵਾਲਾ ਪ੍ਰਕਰਨ ਚੱਲਿਆ ਸੀ ਉਦੋਂ ਵੀ ਚਰਚਾ 'ਚ ਆਇਆ ਸੀ। ਹੁਣ ਉਹ ਫੇਰ ਬੜੇ ਪਖੰਡ ਕਰ ਰਹੇ ਆ। 35-40 ਉਹਨੇ ਆਪਦੇ ਵਰਗੇ ਹੋਰ ਨਿਹੰਗ ਬਾਣੇ ਵਾਲੇ ਇਕੱਠੇ ਕੀਤੇ ਹੋਏ ਨੇ, ਤੇ ਨਾਲ ਸਨਾਤਨੀ ਬਾਹਮਣ ਨੇ ਸਾਰੇ ਕਿਸੇ ਹਾਲ 'ਚ ਬੈਠ ਕੇ ਚੰਡੀ ਦੀ ਵਾਰ ਦਾ ਪਾਠ ਕਰ ਰਹੇ ਨੇ ਤੇ ਨਾਲ ਹਵਨ ਕਰ ਰਹੇ ਨੇ। ਉਹੋ ਜਿਹਾ ਹਵਨ ਕੂਕੇ ਵੀ ਕਰਦੇ। ਹੁਣ ਨਿਹੰਗ ਦਲਾਂ ਨੇ, ਨਿਹੰਗ ਸਫਾ ਨੇ ਕਿਸੇ ਵੇਲੇ ਪੰਥ ਦੀ, ਕੌਮ ਦੀ ਲੜਾਈ ਲੜੀ ਆ, ਔਰ ਬਹੁਤ ਕਮਾਲ ਦੀ ਲੜਾਈ ਲੜੀ ਆ। ਗੁਰੂ ਕਾਲ ਤੋਂ ਬਾਅਦ ਵਿੱਚ ਜਿਨ੍ਹਾਂ ਨੂੰ ਆਪਾਂ ਨਿਹੰਗ ਕਹਿੰਦੇ ਆ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰਾ ਜਿਹੜਾ ਉਹ ਦੌਰ ਆ ਮਿਸਲਾਂ ਵਾਲਾ, ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਸਾਰਾ ਉਹ ਨਿਹੰਗੀ ਸੀ, ਸਾਰੇ ਉਦੋਂ ਨਿਹੰਗੀ ਸੀਗੇ ਸਾਰਾ ਸਿਸਟਮ। ਅੱਜ ਨਿਹੰਗ ਬਾਣੇ ਹੇਠ, ਇਸ ਬਾਣੇ ਜਿਵੇਂ ਇੱਕ ਖਾੜਕੂ ਅੱਖਰ ਆ, ਇਹ ਖਾੜਕੂਆਂ ਨੇ ਕੌਮ ਦੀ ਲੜਾਈ ਲੜੀ ਹੈ ਸਭ ਨੂੰ ਪਤਾ, ਪਰ ਕੋਈ ਖਾੜਕੂ ਬਾਣੇ ਹੇਠ ਕੈਟ ਟਾਊਟ ਸਰਗਰਮ ਹੋਵੇ ਤਾਂ ਸਭ ਨੂੰ ਪਤਾ ਹੁੰਦਾ ਵੀ ਇਹ ਨਕਲੀ ਚੀਜ਼। ਇਵੇਂ ਨਕਲੀ ਨਿਹੰਗ, RSS ਨੇ ਤਾਂ ਨਕਲੀ ਸਿੱਖ ਬਥੇਰੇ ਪੈਦਾ ਕਰ ਲਏ। ਇਹ ਸਾਰਾ ਕੁਝ ਸਿੱਖੀ ਦਾ ਬਾਹਮਣੀਕਰਨ ਕਰਨ ਲਈ ਸਿੱਖਾਂ ਦਾ ਮਿਲਗੋਭਾ ਜਾਂ ਮਿਕਸਅਪ ਜਾਂ ਮਿਕਸ। ਜਦੋਂ ਜਾਂਦੇ ਆ ਨਾ ਲੋਕ ਢਾਬਿਆਂ ਤੇ ਕਹਿੰਦੇ ਆ ਬਈ ਇੱਕ ਮਿਕਸ ਵੈਜੀਟੇਬਲ ਦੇ ਦਿਓ, ਉਹ ਸਾਰੇ ਤਰ੍ਹਾਂ ਦੀ ਰਲੀ ਮਿਲੀ ਸਬਜ਼ੀ ਜੀ, ਥੋੜੀ ਜਿਹੀ ਦਾਲ ਵੀ ਪਾ ਦਿਓ ਵਿੱਚ, ਗੋਭੀ ਆਲੂ ਲੱਲੜ ਪਲੜ ਸਭ ਕੁਝ, ਉਹ ਮਿਕਸ ਵੈਜੀਟੇਬਲ ਸਿੱਖੀ ਦਾ ਬਣਾਉਣ ਨੂੰ ਕਰਦੇ। ਔਰ ਸਾਡੇ ਇੱਥੇ ਬੰਦੇ ਜਿਹੜੇ ਜ਼ਿਆਦਾ ਹੀ ਸਿਆਣੇ ਹੋ ਗਏ ਉਹ ਕਹਿਣਗੇ ਜੀ ਕੱਟੜਵਾਦ ਨਹੀਂ ਹੋਣਾ ਚਾਹੀਦਾ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਕੁਦਰਤ ਕੇ ਸਭ ਬੰਦੇ, ਗੁਰੂ ਸਾਹਿਬ ਨੇ ਕਿਹਾ ਸਾਰੇ, ਬਈ ਬੜਾ ਕੁਝ ਕਿਹਾ, ਪਰ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਨਾ ਉਹਦੇ ਅਰਥ ਉਹ ਨਹੀਂ ਹੈਗੇ। ਜੇ ਤੁਹਾਡੇ ਵਾਲੇ ਹਿਸਾਬ ਨਾਲ ਚੱਲੀਏ ਵੀ ਆਪਦੇ ਧਰਮ ਵਿੱਚ ਪਰਪੱਕ ਹੋਣਾ, ਕੱਟੜਵਾਦੀ ਹੋਣਾ, ਫਿਰ ਸਾਰੀ ਅਰਦਾਸ ਆ ਜਿਹੜੀ ਇਹ ਤਾਂ ਉਹ ਬਦਲਣੀ ਪਊ। ਜਿਨ੍ਹਾਂ ਦਾ ਜ਼ਿਕਰ ਕਰਦੇ ਆ ਕਿ ਇਹਨਾਂ ਨੇ ਬੰਦ ਕਟਵਾ ਲਏ, ਖੋਪਰੀਆਂ ਨਹਾਰੀਆਂ, ਚਰਖੜੀਆਂ ਤੇ ਚੜ ਗਏ, ਤਨ ਆਰਿਆਂ ਨਾਲ ਚਰਵਾਲੇ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੀਬੀਆਂ ਨੇ, ਲਾਹੌਰ ਦੀ ਜੇਲ੍ਹ 'ਚ ਸਵਾ ਪਣ ਪੀਸਣ ਪੀਸਿਆ। ਬੜਾ ਆਪਾਂ ਜ਼ਿਕਰ ਕਰਦੇ ਆ ਅਰਦਾਸ ਵਿੱਚ ਜਿਨ੍ਹਾਂ ਦਾ, ਫਿਰ ਉਹਨਾਂ ਦੇ ਬਾਰੇ ਆਪਾਂ ਕਹਿੰਦੇ ਆ ਵੀ ਇੰਨਾ ਕੁਛ ਝੱਲ ਕੇ ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ। ਬੜਾ ਧੜੱਲੇ ਨਾਲ ਨਗਾਰਾ ਖੜਕਦਾ ਜਦੋਂ ਕਹਿੰਦੇ। ਇਹ ਸਾਰੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਫਿਰ ਅੱਜ ਵਾਲੇ ਜਿਹੜੇ ਆ ਕਹਿੰਦੇ ਆ ਵੀ ਸੰਕੀਰਣ ਸੋਚ ਨਾ ਰੱਖੋ, ਸੌੜੀ ਸੋਚ ਨਾ ਰੱਖੋ, ਇਹਨਾਂ ਦੇ ਹਿਸਾਬ ਨਾਲ ਤਾਂ ਸਾਰੇ ਕੱਟੜਵਾਦੀ ਸੀ ਜਿਨ੍ਹਾਂ ਨੇ ਆਪਦੇ ਧਰਮ ਦੇ ਅਸੂਲਾਂ ਤੇ ਪਹਿਰਾ ਦਿੱਤਾ ਵੀ ਮੈਂ ਤਾਂ ਜੀ ਕੇਸ ਨਹੀਂ ਕਟਾਉਂਦਾ, ਚਾਹੇ ਮੇਰੀ ਖੋਪਰੀ ਨਾ, ਮੈਂ ਤਾਂ ਜੀ ਧਰਮ ਨਹੀਂ ਤਿਆਗਦਾ, ਚਾਹੇ ਤੁਸੀਂ ਮੈਨੂੰ ਬੰਦ ਕੱਟ, ਚਾਹੇ ਮੈਨੂੰ ਚਰਖੜੀ ਤੇ ਚਾੜ ਦਿਓ। ਤੇ ਫੇਰ ਤਾਂ ਇਹ ਸਾਰੇ ਕੱਟੜਵਾਦੀ ਨੇ ਜਿਨ੍ਹਾਂ ਸ਼ਹੀਦੀਆਂ ਨੂੰ, ਜਿਨ੍ਹਾਂ ਯੋਧਿਆਂ ਨੂੰ ਚੇਤੇ ਕਰਦੇ ਆ, ਜਿਹੜੇ ਅੜੇ ਲੜੇ ਖੜੇ, ਛੋਟੇ ਘੱਲੂ ਘਾਰੇ 'ਚ ਜਾਂ ਵੱਡੇ ਘੱਲੂ ਘਾਰੇ 'ਚ, ਫਿਰ ਸਾਰੇ ਉਹ ਸੌੜੀ ਸੋਚ ਨਾ ਰੱਖਦੇ। ਸੌੜੀ ਸੋਚ ਹੀ ਸੀ ਨਾ ਤੁਹਾਡੇ ਵਾਲੇ ਹਿਸਾਬ ਨਾਲ, ਵੀ ਆਪਦੇ ਧਰਮ ਦੇ ਵਿੱਚ ਪਰਪੱਕ ਰਹੇ। ਹੈਰਾਨੀ ਦੀ ਗੱਲ ਆ ਕਿ ਸਿੱਖਾਂ ਨੂੰ ਕਿਹੋ ਜਿਹਾ ਬਣਾਇਆ ਜਾ ਰਿਹਾ ਭਾਰਤੀ ਹਕੂਮਤ ਵੱਲੋਂ। ਸਿਸਟਮ ਨੇ ਇਹੋ ਜਿਹਾ ਕਿਤਾਬਾਂ ਲਿਖਵਾਈਆਂ ਨੇ, ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਸਾਡੀ ਕੌਮ ਜਿਹੜੀ ਆ ਉਹਨੂੰ ਕਹਿੰਦੇ ਆ ਵੀ ਤੁਹਾਡੀ ਹਰ ਗੱਲ ਗਲਤ ਆ। ਇੱਕ ਵਰਗ ਪੈਦਾ ਕਰ ਦਿੱਤਾ ਗਿਆ ਜਿਹੜੇ ਹਰ ਗੱਲ ਵਿੱਚ, ਹਰ ਮੌਕੇ ਸਿੱਖਾਂ ਨੂੰ ਗਲਤ ਦਰਸਾਉਂਦੇ। ਸਿੱਖ ਨੇ, ਇਹ ਨਹੀਂ ਵੀ ਗੈਰ ਸਿੱਖ ਨੇ। ਜੇ ਕੋਈ ਖਾਲਿਸਤਾਨ ਦੀ ਗੱਲ ਕਰੇ ਫਿਰ ਤਾਂ ਉਹੀ ਅੱਗ ਲੱਗ ਜਾਂਦੀ ਆ ਨਾ। ਜਿਹੜੇ ਖਾਲਸੇ ਦੇ ਬਾਰੇ ਕਹਿੰਦੇ ਆ ਵੀ ਸਾਨੂੰ ਗੁਰੂ ਸਾਹਿਬ ਦਾ ਹੁਕਮ ਆ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ, ਉਹਨਾਂ ਦੇ ਬਾਰੇ ਤਾਂ ਬਿਲਕੁਲ ਹੀ ਕਹਿੰਦੇ ਆ ਵੀ ਇਹ ਤਾਂ ਜਿਹੜੇ ਬ੍ਰਾਹਮਣਵਾਦ ਦੇ ਬਾਰੇ ਇਸ ਤਰ੍ਹਾਂ ਕਹਿੰਦੇ ਆ, ਇਹ ਤਾਂ ਬਹੁਤ ਹੀ ਮਾੜੇ ਸਿੱਖ। ਇਸ ਸਾਰੇ ਕਾਸੇ ਦੇ ਵਿੱਚ ਆਪਾਂ ਨੂੰ ਕੀ ਸੋਚਣਾ ਚਾਹੀਦਾ? ਇੱਕ ਤਾਂ ਇਹ ਕਿ ਸਾਡਾ ਖਾਲਸਾ ਧਰਮ
ਸਿੱਖ ਧਰਮ ਤਾਂ ਬਚਣਾ। ਸਵਾਮੀ ਦੰਡੀ ਸਵਾਮੀ ਵਾਲੀ ਗੱਲ, ਨਿਤਿਆਨੰਦ ਸਵਾਮੀ ਵਾਲੀ, ਕਿ ਦੁਨੀਆ ਦਾ ਸਭ ਤੋਂ ਸਰਵੋਤਮ ਧਰਮ ਗ੍ਰੰਥ ਕਿਹੜਾ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਤੇ ਦੁਨੀਆ ਦਾ ਸਭ ਤੋਂ ਵਧੀਆ ਧਰਮ ਕਿਹੜਾ? ਕੌਮ ਕਿਹੜੀ ਵਧੀਆ? ਖਾਲਸਾ ਪੰਥ, ਸਿੱਖ ਕੌਮ। ਤੇ ਮੈਂ ਨਹੀਂ ਕਹਿੰਦਾ, ਦੰਡੀ ਸਵਾਮੀ ਨਿਤਿਆਨੰਦ ਜੀ ਨੇ। ਤੇ ਉਹਨਾਂ ਨੇ ਕਿਹਾ ਕਿ ਮੈਂ ਸਾਰੀ ਉਮਰ ਬ੍ਰਾਹਮਣਾਂ ਦੇ, ਹਿੰਦੂਆਂ ਦੇ ਚੱਕਰ 'ਚ ਐਵੇਂ ਤੀਰਥਾਂ ਤੂਰਥਾਂ ਤੇ ਗ੍ਰੰਥਾਂ ਦਾ ਮੁਤਾਲਿਆ ਕਰਦੇ ਨੇ ਕੱਢ ਲਈ। ਸਾਰਾ ਜਿਹੜਾ ਸੱਚ ਸੀ ਉਹ ਤਾਂ ਗੁਰੂ ਦੇ ਘਰ 'ਚ ਸੀ। ਹੁਣ ਮੈਂ ਬੁੱਢਾ ਹੋ ਗਿਆ, ਹੁਣ ਮੈਂ ਮਰਨ ਕਿਨਾਰੇ ਆ, ਪਰ ਮੈਂ ਅਗਲਾ ਜਨਮ ਲਵਾਂ ਤੇ ਮੈਂ ਸਿੱਖ ਸਜਾਂ। ਤੇ ਅਸੀਂ ਜਿਹੜੇ ਸਿੱਖ ਸਜੇ ਹੋਏ ਆ, ਸਾਨੂੰ ਫਿਕਰ ਇਹ ਪਿਆ ਹੋਇਆ ਵੀ ਕਿਤੇ ਹਿੰਦੂ ਸਿੱਖ 9 ਮਾਸ ਦਾ ਰਿਸ਼ਤਾ ਨਾ ਟੁੱਟੇ। ਆ ਸਾਡੀ ਬੀਜੇਪੀ ਵਾਲਿਆਂ ਨੇ, ਪਹਿਲਾਂ ਤਾਂ ਕਾਂਗਰਸ ਨੇ ਸਾਡਾ ਛੱਤਰ ਫੇਰਿਆ, ਹੁਣ ਬੀਜੇਪੀ ਆ ਗਈ, ਪਿੱਟ ਕੇ ਮਰ ਗਏ ਬਾਦਲ ਦਲ ਵਾਲਿਆਂ ਨੂੰ ਵੀ ਇਹਨਾਂ ਤੋਂ ਬਚ ਜਾਓ। ਪਰ ਇਹ ਕਹਿੰਦੇ ਜੀ ਸਾਡੀ ਦਿੱਲੀ ਤੱਕ ਅਪਰੋਚ ਹੋ ਗਈ। ਹੁਣ ਉਹਨਾਂ ਨੇ ਪੂਰੀ ਤਰ੍ਹਾਂ ਇਹਨਾਂ ਨੂੰ ਵਰਤਿਆ ਤੇ ਉਹਨਾਂ ਨੂੰ ਖੁਸ਼ ਕਰਦੇ ਕਰਦੇ ਬਹੁਤ ਕੁਝ ਇਹ ਆਪੇ ਹੀ ਕਰੀ ਗਏ। ਜੁਨੇਦ ਸੈਣੀ ਵਰਗਿਆਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ, ਤੇ ਹੋਰ ਜਿਹੜੇ ਬੁੱਚੜਾਂ ਨੂੰ ਕਿਤੇ ਲੋਕਾਂ ਨੇ ਸਜ਼ਾ ਕਰਾਤੀ ਵੀ ਸਾਡੇ ਮੁੰਡਿਆਂ ਨੂੰ ਇਹਨਾਂ ਨੇ ਮਾਰਿਆ, ਬੇਦੋਸ਼ੀਆਂ ਨੂੰ, ਉਹਨਾਂ ਸਾਰਿਆਂ ਨੂੰ ਰਿਹਾ ਕਰਾਉਣਾ, ਉਹਨਾਂ ਸਾਰਿਆਂ ਨੂੰ ਹੀਰੋ ਬਣਾਉਣਾ, ਪੈਂਕੀ ਕੈਟ ਵਰਗਿਆਂ ਨੂੰ, ਇਹ ਬਾਦਲ ਕਿਆ ਨੇ ਕੀਤਾ। ਤੇ ਫਿਰ ਦੁਨੀਆ ਕਹਿੰਦੀ ਆ ਸਰਬ ਉੱਚ ਸਭ ਤੋਂ ਵਧੀਆ ਗੁਰੂ ਗ੍ਰੰਥ ਸਾਹਿਬ। ਦੁਨੀਆ ਕਹਿੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਗਵਾਈ ਕਰੂ ਦੁਨੀਆ ਦੀ ਜੇ ਵਰਲਡ ਵਾਰ ਹੋ ਗਈ। ਤੇ ਬ੍ਰਾਹਮਣਵਾਦ ਦੇ ਮਗਰ ਲੱਗ ਕੇ ਇਹਨਾਂ ਨੇ ਕੀ ਕੀਤਾ, ਉਹਦੀ ਵਿਆਖਿਆ ਬਦਲਣ ਵਾਲੇ ਸਾਰੇ ਜਿਹੜੇ ਅੱਡੇ ਨੇ, RSS ਦੇ ਏਜੰਟ, ਉਹਨਾਂ ਸਾਰਿਆਂ ਦੀ ਸਰਪ੍ਰਸਤੀ ਸਾਡੀ ਬਾਦਲ ਸਰਕਾਰ ਨੇ ਕੀਤੀ। ਫਿਰ ਜਦੋਂ ਬੇਅਦਬੀ ਹੋਈ, ਬੀਬੀ ਜਗੀਰ ਕੌਰ ਕਿਆ ਕਰੇ, ਤੇ ਪ੍ਰਧਾਨ ਸੀ, ਕਹਿੰਦੀ ਆ ਮਾਝੀ ਹੁਣਾਂ ਨੇ ਪ੍ਰਚਾਰ ਕੀਤਾ ਤੇ ਉੱਥੇ ਲੌਕਟ ਲਾ ਕੇ ਸਿੱਟਦੇ ਸੀ ਸਰਸੇ ਵਾਲਿਆਂ ਨੇ। ਫਿਰ ਉਹਨਾਂ ਨੂੰ ਗੁੱਸਾ ਆ ਗਿਆ, ਉਹਨਾਂ ਨੇ ਬਦਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੀ। ਬੜੀ ਸਾਜ਼ਿਸ਼ ਤੇ ਸਕੀਮ ਨਾਲ ਬੀਬੀ ਜਗੀਰ ਕੌਰ ਕਿਆ ਕਰੇ ਵੀ ਸਰਸੇ ਵਾਲਿਆਂ ਵਿਚਾਰੇ ਹੋਰ ਕੀ ਕਰਦੇ, ਜਦੋਂ ਉਹਨਾਂ ਦੇ ਗੁਰੂ ਦੀ, ਉਹਨਾਂ ਦੇ ਪੈਗੰਬਰ ਦੀ, ਰਹਿਬਰ ਦੀ ਏਡੀ ਬੇਅਦਬੀ ਹੋ ਗਈ। ਐ ਕਹਿ ਕੇ ਮਾਝੀ ਜਿਹੜਾ ਹਰਜਿੰਦਰ ਸਿੰਘ ਮਾਝੀ ਪ੍ਰਚਾਰਕ ਸੀ, ਉਹਨੇ ਤਾਂ ਧਰਮ ਦਾ ਸੱਚਾ ਹੀ ਪ੍ਰਚਾਰ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸਿੱਖੋ, ਕਿਹੜੇ ਚੱਕਰ 'ਚ ਪਏ। ਵਧੀਆ ਕੀਤਾ, ਜੇਕਰ ਸਿੱਖਾਂ ਨੂੰ ਗੁਰੂ ਨਾਲ ਜੋੜਿਆ ਤੇ ਸਿੱਖ ਕਰਾਹੇ ਪਏ ਹੋਏ ਸੀ, ਉਹ ਸਰਸੇ ਵਾਲੇ ਦਾ ਲੌਕਟ ਜਿਹਾ ਲਾ ਕੇ ਸੁੱਟਤਾ। ਪਰ ਬੀਬੀ ਜਿਹੜੀ ਆ ਉਹ ਜਸਟੀਫਾਈ ਸਰਸੇ ਵਾਲਿਆਂ ਨੂੰ ਕਰਦੀ ਰਹੀ। ਅੱਜ ਇੱਥੇ ਦਰਬਾਰ ਸਾਹਿਬ ਤੁਰੇ ਫਿਰਦੇ। ਜੇਕਰ ਬਰਗਾੜੀ ਕਾਂਡ ਦਾ, ਦੋਸ਼ੀਆਂ ਦੀ ਗ੍ਰਿਫਤਾਰੀ ਦਾ ਏਜੰਡਾ ਲੈ ਕੇ ਤੇ ਬਾਈਬਲ ਦੇ ਵਿੱਚ ਗੋਲੀ ਚਲਾਉਣ ਵਾਲੇ ਪੁਲਸੀਆਂ ਨੂੰ ਸਜ਼ਾ ਦਿਵਾਉਣ ਦਾ ਏਜੰਡਾ ਲੈ ਕੇ ਸਿੱਖਾਂ ਨੇ ਬਰਗਾੜੀ ਪਿੰਡ ਦੇ ਵਿੱਚ ਮੋਰਚਾ ਲਾਇਆ, ਤਾਂ ਬਾਦਲ ਦਲ ਵਾਲਿਆਂ ਨੇ ਬਰਾਬਰ ਉਹਦੇ ਪ੍ਰੋਗਰਾਮ ਰੱਖਿਆ। ਬਾਦਲ ਨੇ ਉਧਰੋਂ ਕਾਂਗਰਸ ਵਾਲਿਆਂ ਨੇ ਰੱਖ ਲਿਆ। ਤੇ ਉਸ ਮੌਕੇ ਜਦੋਂ ਬਰਗਾੜੀ 'ਚ ਮੋਰਚਾ ਲੱਗਿਆ ਹੋਇਆ ਸੀ, ਪ੍ਰੇਮ ਸਿੰਘ ਚੰਦੂਮਾਜਰਾ ਜੀ ਪਾਰਲੀਮੈਂਟ ਦੇ ਵਿੱਚ ਪਿੱਟਦੇ ਸੀ, ਕਹਿੰਦੇ ਜੀ ਉੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਉਹ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਜੀ, ਲਾਂਬੂ ਲਾ ਦਿੰਦੇ ਆ ਪੰਜਾਬ ਨੂੰ। ਇਹ ਸਾਡੇ ਅਕਾਲੀ ਨੇ, ਨੀਲੀ ਪੱਗ ਵਾਲੇ। ਸ਼ਰਮ ਆਉਂਦੀ ਆ ਕਿ ਸਿੱਖਾਂ ਦੇ ਘਰੇ ਜੰਮ ਕੇ ਜਿੰਨੀ ਇਹਨਾਂ ਨੇ ਭਕਾਈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਮਾਰੀ, ਅੱਜ ਉਹਦੇ ਘਰੇ ਬੈਠੇ ਸੀ ਬਡਾਲਾ ਸਾਹਿਬ ਤੇ ਚੰਦੂਮਾਜਰਾ ਜੀ, ਤੇ ਕਹਿੰਦੇ ਆ ਵੀ ਅਸੀਂ ਜਿਹੜੀ ਬੀਬੀ ਨੂੰ ਜਲੰਧਰ ਤੋਂ ਚੋਣ ਲੜਾ ਰਹੇ ਆ, ਉਹਦੀ ਹਮਾਇਤ ਕਰੋ ਜੀ ਤੁਸੀਂ। ਤੇ ਇਹ ਗੱਲ ਆਪਦੀ ਥਾਂ ਤੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਵੀ ਪਤਾ ਲੱਗਿਆ ਕਿ NIA ਨੇ ਕਹਿਤਾ ਕਿ ਜੀ ਉਹ ਸਾਨੂੰ ਕੋਈ ਇਤਰਾਜ਼ ਨਹੀਂ। ਤੇ ਜਿਹੜਾ ਦੂਜਾ ਕਸ਼ਮੀਰ ਵਾਲਾ ਕਿ ਜੇਲ੍ਹ 'ਚ ਇੰਜੀਨੀਅਰ ਰਾਸ਼ਿਦ ਇੰਜੀਨੀਅਰ, ਉਹਨੂੰ ਵੀ NIA ਨੇ ਕਹਿੰਦੇ ਆ ਵੀ 5 ਜੁਲਾਈ ਨੂੰ ਉਹਨੇ ਸਹੁੰ ਚੱਕਣੀਆਂ, ਬਾਰਾਮੂਲਾ ਤੋਂ ਜਿੱਤਿਆ ਉਹ। ਤੇ ਅਮਰਤਪਾਲ ਸਿੰਘ ਦਾ ਵੀ ਸ਼ਾਇਦ 5 ਜੁਲਾਈ ਨੂੰ ਹੋਵੇ, ਹਜੇ ਉਹ ਤਾਂ ਨਹੀਂ ਗੱਲ ਆਈ, ਇੰਨੀ ਕੀ ਪਤਾ ਲੱਗਿਆ ਵਾ, ਉਹਦੇ ਘਰੇ ਬੈਠੇ ਆ। ਮੈਂ ਇੱਥੇ ਇੱਕ ਹੋਰ ਗੱਲ ਕਹਿ ਕੇ ਸਮਾਪਤੀ ਵੱਲ ਨੂੰ ਵਧਾਂ ਕਿ ਇਹ ਜਿਹੜਾ ਲੌਂਗ ਲਾਣਾ ਜਿਹੜਾ ਅੱਜ ਸਾਰਾ ਇੱਥੇ ਪਹੁੰਚਿਆ ਦਰਬਾਰ ਸਾਹਿਬ ਦੇ ਵਿੱਚ, ਇਹ ਸਾਰੇ ਦੇ ਸਾਰਿਆਂ ਦੀ ਅਸਲ ਗੱਲ ਜੇ ਸੁਣਨੀ ਹੋਵੇ ਤਾਂ ਤੁਸੀਂ ਪਰਮਵੰਸ ਸਿੰਘ ਬੰਟੀ ਰਮਾਣਾ ਸੁਣੋ,
ਤੇ ਹਰਚਰਨ ਬੈਂਸ ਨੂੰ ਸੁਣੋ ਤੇ ਮਹੇਸ਼ ਗਰੇਵਾਲ ਨੂੰ ਸੁਣੋ। ਉਹ ਕਹਿੰਦੇ ਆ ਜਿਹੜਾ ਕੁਛ ਅਸੀਂ ਕੀਤਾ ਬਿਲਕੁਲ ਠੀਕ ਕੀਤਾ। ਕਹਿੰਦੇ ਆ ਜਿਹੜੇ ਸਾਤੋਂ ਬਾਗੀ ਹੋ ਕੇ ਤੁਰੇ ਫਿਰਦੇ ਨੇ ਇਹ ਕਹਿੰਦੇ ਬੀਜੇਪੀ ਨੇ ਖੜੇ ਕੀਤੇ। ਹੁਣ ਗੱਲ ਇਹ ਆ ਵੀ ਜਿਹੜੀਆਂ ਅੱਜ 4 ਗੱਲਾਂ ਇੱਥੇ ਇਹਨਾਂ ਨੇ ਕਹੀਆਂ ਨੇ ਕਿ ਸਲਾਬਤਪੁਰੇ ਡੇਰੇ ਵਿੱਚ ਪੁਸ਼ਾਕ ਪਾ ਕੇ ਸਰਸੇ ਡੇਰੇ ਦੇ ਮੁਖੀ ਨੇ ਜੋ ਪਖੰਡ ਕੀਤਾ ਸੀ ਉਹਦਾ ਮੁਕੱਦਮਾ ਜੀ ਜਿਹੜਾ ਬਣਿਆ ਸੀ FIR ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਸਰਕਾਰ ਨੇ ਕਿਵੇਂ ਰੱਦ ਕਰਾਇਆ। ਇੱਕ ਤਾਂ ਇਹ ਗੱਲ ਅੱਜ ਦੱਸਣ ਆਏ ਨੇ ਕਿ ਅਸੀਂ ਉਦੋਂ ਬੋਲੇ ਨੇ ਸੀਗੇ ਜੀ ਜਿਹੜੇ ਅਕਾਲੀ ਲਾਣਾ ਅੱਜ ਇਕੱਠਾ ਹੋ ਕੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਆਏ। ਦੂਜਾ ਕਹਿੰਦੇ ਅਸੀਂ ਉਦੋਂ ਨਹੀਂ ਸੀ ਬੋਲੇ ਜਦੋਂ ਸਵੇਦ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਸਰਕਾਰ ਨੇ ਨਜ਼ਾਰੇ ਦਵਾਏ। ਤੀਜਾ ਕਹਿੰਦੇ ਜਦੋਂ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਇਆ 1 ਜੂਨ 2015 ਨੂੰ ਬਾਅਦ ਵਿੱਚ ਉਹਨਾਂ ਨੇ ਵਰਕੇ ਲਾਏ ਵੀ ਸਾਡੇ ਕੋਲੇ ਸਰੂਪ ਆ ਸਰਸੇ ਵਾਲਿਆਂ ਨੇ। ਬਰਗਾੜੀ ਕਾਂਡ ਵਾਪਰਿਆ, ਬਹਿਬਲ ਕਾਂਡ ਵਾਪਰਿਆ, ਅਸੀਂ ਉਦੋਂ ਸਹੀ ਰੋਲ ਨਹੀਂ ਨਿਭਾਇਆ। ਸਾਰੀ ਕਰਤੂਤ ਕਹਿੰਦੇ ਸੁਖਬੀਰ ਦੀ। ਫਿਰ ਕਹਿੰਦੇ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਦਵਾਈ ਉਹ ਜਥੇਦਾਰ ਨੂੰ ਵਰਤ ਕੇ ਤੇ ਸੁਖਬੀਰ ਨੇ ਦਵਾਈ। ਇਹ ਸਾਰੀ ਅੱਜ ਜਿਹੜੀ ਇਹਨਾਂ ਨੇ ਲੈਟਰ ਲਿਖ ਕੇ ਦਿੱਤੀ ਹੈ ਜਥੇਦਾਰ ਨੂੰ, ਇਹ ਸਾਰੇ ਇਲਜ਼ਾਮ ਉਹ ਨੇ ਜਿਹੜੇ ਆਪਾਂ ਪੰਥ ਦਰਦੀ ਬਾਦਲਕਿਆਂ ਦੇ ਬਾਰੇ ਪਿਛਲੇ 5 ਸਾਲ ਤੋਂ 10 ਸਾਲ ਤੋਂ ਦੱਸਦੇ ਆ ਰਹੇ। ਉਦੋਂ ਇਹੀ ਜਿਹੜੇ ਸਾਰੇ ਆ ਜਿਹੜੇ ਅੱਜ ਇੱਥੇ ਖੜੇ ਆ ਇਹ ਸਾਨੂੰ ਗਾਲਾਂ ਕੱਢਦੇ ਹੁੰਦੇ ਸੀ। ਇੱਕ IT ਸੈੱਲ ਬਣਾਇਆ ਹੋਇਆ ਬਕਾਇਦਾ ਜਿਹੜੇ ਦੁਨੀਆ ਭਰ ਦੇ ਵਿੱਚ ਚਾਹੇ TV 84 ਦਾ ਕੋਈ ਪ੍ਰੋਗਰਾਮ ਆ ਉੱਥੇ ਹੇਠਾਂ ਲਿਖ ਕੇ ਆਉਂਦੇ ਨੇ ਕਿ ਤੁਸੀਂ ਬਾਦਲ ਕਰੀ ਚੱਲਿਆ ਕਰੋ। ਇਹ ਕਿਰਾਏ ਤੇ ਬੰਦੇ ਰੱਖੇ ਸੀ, ਇਹਨਾਂ ਦੇ ਪੈਸੇ ਦਿੱਤੇ ਸੀਗੇ ਵੀ ਤੁਹਾਨੂੰ ਅਸੀਂ 20,000 ਰੁਪਇਆ ਮਹੀਨਾ ਦਿੰਦੇ ਆ, ਤੁਸੀਂ ਥੱਲੇ ਕਮੈਂਟ ਕਰਿਆ ਕਰੋ, ਲੋਕਾਂ ਨੂੰ ਗਾਲਾਂ ਕੱਢਿਆ ਕਰੋ। ਅੱਜ ਇੱਥੇ ਇਹ ਸਾਰਾ ਕੁਝ ਲਿਖ ਕੇ ਦੇ ਕੇ ਦੇਖੋ ਕਮਾਲ ਦੀ ਬਾਤ ਬਾਦਲ ਨੇ ਆਈ। ਉਦੋਂ ਸਰਸੇ ਵਾਲੇ ਦੀਆਂ ਵੋਟਾਂ ਚਾਹੀਦੀਆਂ ਸੀ, ਉਦੋਂ ਅਕਾਲ ਤਖਤ ਵਰਤ ਲਿਆ। ਅੱਜ ਸਰਸੇ ਵਾਲਿਆਂ ਦੀ ਵੋਟ ਦੀ ਕੋਈ ਨਹੀਂ ਤੇ ਪੰਥ ਦੀ ਵੋਟ ਚਾਹੀਦੀ ਆ ਤੇ ਹੁਣ ਫਿਰ ਅਕਾਲ ਤਖਤ ਤੇ ਆ ਕੇ ਵੀ ਸਾਤੋਂ ਮਾਫੀ ਗਲਤ ਦਵਾਈ ਗਈ ਸੀ। ਉਦੋਂ 80-90 ਲੱਖ ਰੁਪਈਆ ਪੰਥ ਦਾ ਖਰਚਦਾ ਕਿ ਜੀ ਇਹ ਤਾਂ ਮਾਫੀ ਬਹੁਤ ਵਧੀਆ। ਅੱਜ ਕਹਿੰਦੇ ਮਾਫੀ ਮਾੜੀ ਸੀ। ਸੋ ਇਹ ਜਿਹੜੇ ਸਿਆਸੀ ਭਲਵਾਨ ਨੇ ਇਹਨਾਂ ਦੇ ਗਦੀ ਗੇੜ ਆ ਜਿਹੜੇ ਇਸ ਟਰੈਪ ਤੋਂ ਜਦੋਂ ਪੰਥ ਬਚ ਕੇ ਆਪਦੇ ਆਪ ਨੂੰ ਖਾਲਸਾਈ ਵਿਚਾਰਧਾਰਾ ਨਾਲ ਜੋੜੇ ਤੇ ਖਾਲਿਸਤਾਨ ਨਾਲ ਜੋੜੇ ਫੇਰ ਤਾਂ ਕੁਝ ਬਣ ਜੂ, ਨਹੀਂ ਤਾਂ ਕਦੇ ਬਾਦਲਕਿਆਂ ਦੇ ਗੇੜ 'ਚ ਫਸ ਜਾਗੇ, ਕਦੇ ਕਾਂਗਰਸ ਦੇ, ਕਦੇ ਭਾਜਪਾ ਦੇ ਤੇ ਕਦੇ ਕੀ ਦੇ। ਜਿਤਾ ਜਿਹਨੂੰ ਮਰਜ਼ੀ ਲਓ। ਅੱਜ ਤਾਂ ਰਾਹੁਲ ਗਾਂਧੀ ਵੀ ਪਾਰਲੀਮੈਂਟ ਦੇ ਵਿੱਚ ਬਾਬੇ ਨਾਨਕ ਦੀ ਜਿਹੜੀ ਉਹ ਮਨੋਕਲਪਿਤ ਫੋਟੋ ਆ ਚੱਕ ਕੇ ਉੱਥੇ ਆਪਦਾ ਪੱਖ ਪੇਸ਼ ਕਰਦਾ ਫਿਰਦਾ। ਤੇ ਇਸੇ ਗਾਂਧੀ ਪਰਿਵਾਰ ਨੇ ਆਪਣੇ ਨਾਲ ਜੋ ਕੁਝ ਕੀਤਾ ਉਹ ਆਪਾਂ ਭੁੱਲ ਸਕਦੇ ਹਾਂ। ਹੁਣ ਕਈਆਂ ਨੂੰ ਮੋਦੀ ਬੜਾ ਚੰਗਾ ਲੱਗਦਾ, ਪਰ ਜਦੋਂ ਮੋਦੀ ਨੇ ਗੋਦੀ ਖੜੀ ਕਰਕੇ ਅੰਦਰਲਾ ਪੰਡਤ ਦਿਖਾਇਆ ਨਾ, ਬਾਹਮਣ ਦਿਖਾਇਆ, ਉਹ ਚੇਤੇ ਕਰ ਲਓ ਗੁਜਰਾਤ ਵਿੱਚ ਇਹ ਕੀ ਕੁਛ ਕਰਦੇ ਰਹੇ। ਕੁੱਲ ਮਿਲਾ ਕੇ ਆਪਾਂ ਆਸੇ ਪਾਸੇ ਨਾ ਝਾਕਿਆ ਕਰੀਏ। ਕੋਈ ਅਕਾਲੀ ਹੋਵੇ, ਕੋਈ ਭਾਜਪਾ ਹੋਵੇ, ਕੋਈ ਕਾਂਗਰਸ ਹੋਵੇ। ਜਿਵੇਂ ਉਹ ਪੁੱਛਿਆ ਸੀ ਅਰਜਨ ਨੂੰ ਵੀ ਤੈਨੂੰ ਕੀ ਦਿਖਦਾ, ਕਹਿੰਦਾ ਚਿੜੀ ਦੀ ਅੱਖ ਦਿਖਦੀ, ਨਿਸ਼ਾਨਾ ਖਾਲਿਸਤਾਨ। ਹੁਣ ਕੋਈ ਚੀ ਕਰੇ, ਕੋਈ ਮੀ ਕਰੇ, ਕੋਈ ਅੱਜ ਕਹਿ ਲਵੇ ਕੱਲ ਕਹਿ ਲਵੇ, ਜੇ ਅਸੀਂ ਨਹੀਂ ਦੇਖਾਂਗੇ ਸਾਡੇ ਪੁੱਤ ਪੋਤੇ ਦੇਖਣਗੇ। 500 ਸਾਲ ਬਾਅਦ ਬਣੇ, 5 ਦਿਨਾਂ ਬਾਅਦ ਬਣੇ, 5 ਘੰਟਿਆਂ ਬਾਅਦ ਬਣੇ, ਬਣੂ ਜ਼ਰੂਰ। ਤੇ ਉਦੋਂ ਇਤਿਹਾਸ ਵਿੱਚ ਜ਼ਿਕਰ ਆਊਗਾ ਕਿ ਆ ਸਿੱਖ ਖਾਲਿਸਤਾਨ ਦੇ ਹੱਕ 'ਚ ਸੀ, ਆ ਖਾਲਿਸਤਾਨ ਦੇ ਖਿਲਾਫ ਸੀ। ਜਿਵੇਂ 1947 ਤੋਂ ਬਾਅਦ ਭਾਰਤ ਨੇ ਇਤਿਹਾਸ ਲਿਖਵਾਇਆ ਕਿ ਇਹਨਾਂ ਬੰਦਿਆਂ ਨੇ ਖਾਲਿਸਤਾਨ ਦੇ ਹਿੰਦੁਸਤਾਨ ਦੀ ਆਜ਼ਾਦੀ ਦਾ ਵਿਰੋਧ ਕੀਤਾ ਸੀ, ਇਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਸੀ। ਹੁਣ ਆਪਾਂ ਦੇਖ ਲਓ ਵੀ ਕਿੱਧਰ ਭੁਗਤਣਾ ਬਹਾਨੇ ਮਿਲੀ ਜਾਂਦੇ। ਕਾਂਗਰਸ ਦੇ ਹੱਕ 'ਚ ਖੜ ਕੇ, ਭਾਜਪਾ ਦੇ ਹੱਕ 'ਚ ਖੜ ਕੇ, ਬਾਦਲ ਦਲ ਦੇ ਹੱਕ 'ਚ ਖੜ ਕੇ, ਜਿਹਦੇ ਮਰਜ਼ੀ ਹੱਕ 'ਚ ਖੜ ਕੇ ਆਪਾਂ ਭੁਗਤਦੇ ਭਾਰਤ ਮਾਤਾ ਦੇ ਪੱਖ 'ਚ। ਇਹ ਗੱਲ ਜ਼ਰੂਰ ਚੇਤੇ ਰੱਖੋ। ਇੱਕ ਲਾਸਟ ਬੇਨਤੀ ਕਰਨੀ ਆ ਕਿ ਸਰਦਾਰ ਕਪੂਰ ਸਿੰਘ ਦਾ ਇੱਕ ਲੇਖ ਆ, ਬਾਬਾ ਰਾਮ ਸਿੰਘ, ਜਿਹੜਾ ਕੂਕਿਆਂ ਦਾ ਬਹੁਤ ਮੇਨ ਸ਼ਖਸੀਅਤ ਹੋਏ ਨੇ ਔਰ ਬੜਾ ਸਤਿਕਾਰਤ ਸ਼ਖਸੀਅਤ ਨੇ। ਉਹਨਾਂ ਦੀ ਜੀਵਨੀ ਅੱਜ ਮੈਂ ਪੜ੍ਹੀ ਤੇ ਉਹਨਾਂ ਨੇ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਪੰਜਾਬ ਦੀ ਆਜ਼ਾਦੀ ਲਈ, ਖਾਲਸਾ ਰਾਜ ਲਈ ਬਹੁਤ ਵੱਡੀ ਸੇਵਾ ਕੀਤੀ। ਪਰ ਵਾਰ-ਵਾਰ ਉਹਨਾਂ ਦੇ
ਬਾਰੇ ਇੱਕ ਗੱਲ ਆ ਰਹੀ ਸੀ ਕਿ ਉਹਨਾਂ ਦੇ ਜਜ਼ਬਾਤੀ ਸਮਰਥਕਾਂ ਨੇ ਇਹੋ ਜਿਹੇ ਪੱਥੇ ਪਾਏ, ਇਹੋ ਜਿਹਾ ਪੰਗਾ ਖੜਾ ਕੀਤਾ ਕਿ ਜਿਹੜੀ ਉਹਨਾਂ ਦੀ ਲੜਾਈ ਸੀ ਉਹ ਹੋਰ ਹੀ ਪਾਸੇ ਨੂੰ ਚਲੀ ਗਈ। ਅਖੀਰ ਉਹ ਕੌਮ ਦੀ ਸਤਿਕਾਰਤ ਸ਼ਖਸੀਅਤ ਵਜੋਂ ਤਾਂ ਇਤਿਹਾਸ ਵਿੱਚ ਦਰਜ ਨੇ, ਪਰ ਜੋ ਕਰ ਸਕਦੇ ਸੀ ਉਹ ਕਰ ਨਹੀਂ ਸਕੇ। ਹੁਣ ਅੱਗੇ ਨੂੰ ਜਿਸ ਵੀ ਪੰਥ ਦਰਦੀ ਨੇ ਕੌਮ ਦੀ ਸੇਵਾ ਵਿੱਚ ਆਉਣਾ ਹੋਵੇ, ਉਹਨੂੰ ਬਾਬਾ ਰਾਮ ਸਿੰਘ ਦੀ, ਭਾਈ ਸਰਦਾਰ ਕਪੂਰ ਸਿੰਘ ਵਾਲੀ ਲਿਖੀ ਜੀਵਨੀ ਜ਼ਰੂਰ ਪੜ੍ਹਨੀ ਚਾਹੀਦੀ ਆ। ਇਹਦੇ ਨਾਲ ਦੋ ਗੱਲਾਂ ਹੋਣਗੀਆਂ। ਇੱਕ ਤਾਂ ਉਹਨੂੰ ਇਹ ਚੇਤਾ ਆਊਗਾ ਵੀ ਜੇ ਮੈਂ ਸਰਦਾਰ ਕਪੂਰ ਸਿੰਘ ਦੀ ਲਿਖੀ ਜੀਵਨੀ ਪੜ੍ਹ ਰਿਹਾ ਤਾਂ ਮੈਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਵਾਰ-ਵਾਰ ਇਹੋ ਜਿਹੇ ਬੰਦੇ ਤੇ ਵਰਤਾਰੇ ਟੱਕਰਨਗੇ ਜਿਹੜੇ ਮੈਨੂੰ ਡੀਰੇਲ ਕਰਨਗੇ, ਖੜਨਗੇ ਮੇਰੇ ਹੱਕ 'ਚ ਹੀ, ਹੋਣਗੇ ਮੇਰੇ ਸਪੋਰਟਰ ਹੀ, ਪਰ ਮੈਨੂੰ ਕਰਾਹੇ ਪਾਉਣਗੇ। ਦੂਜਾ ਇਹ ਚੇਤੇ ਆਊਗਾ ਕਿ ਜੇ ਮੈਂ ਇਹ ਗੱਲਾਂ ਨਾ ਮੰਨੀਆਂ, ਜਿਹੜੇ ਲੋਕ ਮੈਨੂੰ ਬੁਰੇ ਲੱਗਦੇ ਆ, ਜਿਹੜੇ ਮੈਨੂੰ ਟੋਕਦੇ ਆ, ਰੋਕਦੇ ਆ, ਬ੍ਰੇਕਾਂ ਤੇ ਪੈਰ ਰੱਖਣ ਨੂੰ ਕਹਿੰਦੇ, ਉਹ ਮੈਨੂੰ ਬੁਰੇ ਲੱਗਦੇ, ਪਰ ਜੇ ਮੈਂ ਉਹਨਾਂ ਦੀ ਗੱਲ ਨਾ ਮੰਨੀ, ਮੈਂ ਇਤਿਹਾਸ ਵਿੱਚ ਸਤਿਕਾਰਤ ਪਾਤਰ ਬੇਸ਼ੱਕ ਬਣ ਜਾ, ਪਰ ਮੈਂ ਕੁਝ ਪੰਥ ਦਾ ਭਲਾ ਕਰਨ ਜੋਗਾ ਨਹੀਂ ਰਹੂੰ, ਜਿਵੇਂ ਬਾਬਾ ਰਾਮ ਸਿੰਘ। ਸੋ ਸਰਦਾਰ ਅਮਰਤਪਾਲ ਸਿੰਘ ਦੇ ਬਾਰੇ ਸਾਨੂੰ ਸਾਰਿਆਂ ਨੂੰ ਇਸ ਗੱਲੋਂ ਸੁਚੇਤ ਹੋਣ ਦੀ ਲੋੜ ਆ ਕਿ ਉਹ ਪੰਥ ਦਰਦੀ ਕੌਮ ਦਾ ਖਿਆਲ ਕਰਕੇ ਮੈਦਾਨ ਦੇ ਵਿੱਚ ਆਇਆ ਸ਼ਖਸੀਅਤ ਹੈ, ਪਰ ਉਹਦੇ ਆਲੇ ਦੁਆਲੇ ਉਹਨੂੰ ਡੀਰੇਲ ਕਰਨ ਵਾਲੇ, ਉਹਦੇ ਜਜ਼ਬਾਤੀ ਸਮਰਥਕ ਜਿਹੜੇ ਉਹਦੇ ਲਈ ਜਾਂ ਸਿੱਖ ਸੰਘਰਸ਼ ਲਈ ਬਿਪਤਾ ਖੜੀ ਕਰ ਸਕਦੇ ਆ, ਉਹਨਾਂ ਸਾਰਿਆਂ ਤੋਂ ਉਹਨੂੰ ਚੇਤੰਨ ਹੋਣਾ ਪੈਣਾ। ਜਦੋਂ ਜਿੱਤ ਹੋ ਜੇ ਉਦੋਂ ਲੀਡਰ ਦੀ ਚੜ੍ਹਤ ਹੁੰਦੀ ਆ, ਜਦੋਂ ਗੜਬੜ ਹੋਵੇ, ਜਦੋਂ ਗੱਲ ਨਾ ਬਣੇ, ਉਦੋਂ ਫਿਰ ਲੀਡਰ ਨੂੰ ਸੁਣਨੀਆਂ ਵੀ ਪੈਂਦੀਆਂ। ਤੇ ਜਿਹੜੇ ਬੰਦੇ ਰੋਕਣ ਟੋਕਣ, ਬ੍ਰੇਕਾਂ ਤੇ ਪੈਰ ਰੱਖਣ ਨੂੰ ਕਹਿਣਗੇ ਭਾਈ ਉਹ ਤੋਂ ਬਚ, ਇਹ ਤੋਂ ਬਚ, ਉਹ ਦੁਸ਼ਮਣ ਨਹੀਂ ਹੁੰਦੇ। ਖਾੜਕੂ ਲਹਿਰ ਦੇ ਦਿਨਾਂ 'ਚ ਜਿਹੜੇ ਬੰਦੇ ਇਹ ਦੱਸਦੇ ਹੁੰਦੇ ਸੀ ਕਿ ਫਲਾਨਾ ਬੰਦਾ ਠੀਕ ਨਹੀਂ, ਉਹਦਾ ਅਸੀਂ ਸਤਿਕਾਰ ਕਰਦੇ ਹੁੰਦੇ ਸੀ, ਹੁਣ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ ਜਿਹੜਾ ਕਹਿੰਦਾ ਕਿ ਫਲਾਨੇ ਤੋਂ ਬਚੀ ਏਜੰਸੀਆਂ ਨਾਲ ਰਲਿਆ ਹੋ ਸਕਦਾ। ਪਰ ਸਾਨੂੰ ਯਕੀਨ ਆ ਕਿ ਪੰਥ ਇੱਕ ਦਿਨ ਆਪਦੇ ਮਿੱਥੇ ਨਿਸ਼ਾਨੇ ਤੇ ਪਹੁੰਚੂ। ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਝੁੱਲੂਗਾ। ਇੰਡੀਆ ਵਾਲਿਆਂ ਨੂੰ ਕਹਿ ਦਿਆਂਗੇ ਵੀ ਤੁਸੀਂ ਥੋੜਾ ਜਿਹਾ ਪਰਾਂ ਨੂੰ ਕਰਕੇ ਲਾ ਲਓ, ਅਸੀਂ ਇੱਥੇ ਕਲਮ। ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।